रेट दे विच रिलैक्सेशन होनी चलो भी शुरू हो गई है, नज़र आ रही है। हाँ जी नज़र आ रही है कि काफ़ी लोगों को वेट भी सीगा, इंतज़ार भी सीगा, सानू भी सीगा यार किते ना किते जाके ना रेट ਦੀਆਂ ਥੋੜੀਆਂ ਬ੍ਰੇਕਾਂ ਲੱਗ ਜਾਣ। ठीक है, ਜੇ ਤੁਸੀਂ ਉਹਨੂੰ ਦੇਖੋ ਤੇ ਉਹਦੇ ਮੁਤਾਬਿਕ ਹੁਣ ਜਿਹੜੀ ਸਰਕਾਰ ਹੈ ਉਹ ਹੋਰ ਰੇਟ ਹਾਈਕਸ ਯਾਨੀ ਕਿ ਰੇਟ ਵਧਾਉਣ ਦੇ ਚੱਕਰ 'ਚ ਸ਼ਾਇਦ ਨਾ ਪੈਣ। ठीक है, ਨਾਲ ਇਲੈਕਸ਼ਨ ਵੀ ਆ ਰਹੇ ਨੇ, ਸੋ ਸਰਕਾਰ ਜਿਹੜੀ ਹਕੂਮਤ ਹੈ ਜਿਹੜੀ ਇਸ ਵੇਲੇ ਪ੍ਰੈਜ਼ੈਂਟ ਡੈਮੋਕ੍ਰੈਟਿਕ ਨੇ ਕਿਹਾ ਵੀ ਇਲੈਕਸ਼ਨ ਵੀ ਆਉਣ ਵਾਲੇ ਨੇ, ਸੋ ਲੱਗਦਾ ਵੀ ਜਿਹੜੇ ਇੰਟਰਸਟ ਰੇਟ ਹੈਗੇ ਨੇ ਹੁਣ ਥੋੜੇ ਜਿਹੇ थल्ले नूं जा सकदे हो। ਕਿ ਬੈਂਕਸ ਨੇ ਇਸ ਸਮੇਂ ਦੇ ਵਿੱਚ ਬਹੁਤ ਪੈਸਾ ਕਮਾਇਆ ਕਿਉਂਕਿ ਜਿਹੜਾ ਵਿਆਜ ਹੈਗਾ ਨਾ ਉਹ ਉਹਨਾਂ ਦੀ ਇਨਕਮ ਹੈਗੀ ਹੈ, ਦੇ ਮੇਕ ਪਲੈਂਟੀ ਆਫ ਮਨੀ। ਹੁਣ ਬੈਂਕਾਂ ਨੂੰ ਸਮਝ ਆ ਗਈ ਬਹੁਤ ਹੋ ਗਿਆ, ਇੰਨਾ ਜ਼ਿਆਦਾ ਵੀ ਨਹੀਂ ਕਰੇ ਵੀ ਲੱਕ ਹੀ ਤੋੜ ਦਈਏ, ਬਿਲਕੁਲ ਹੀ ਬੰਦ ਹੋ ਜਾਵੇ। ਜਿਵੇਂ ਜਿਵੇਂ ਕਹਿੰਦੇ ਰਿਸੈਸ਼ਨ ਜਾਂ ਕ੍ਰੈਸ਼ ਕਹ ਲਓ, ਉਹ ਚਾਹੁੰਦੇ ਵੀ ਨਹੀਂ ਹੈਗੇ। 2.5% ਦੀ ਆਸ ਲਾ ਕੇ ਨਾ ਰੱਖੋ। ਇੱਕ ਦੇ ਪਿੱਛੇ ਸ਼ਾਇਦ ਇੱਕ ਬੰਦਾ ਹੈਗਾ, ਜਦੋਂ ਇੱਕ ਘਰ ਦੇ ਪਿੱਛੇ 10, 15 ਜਾਂ 20 ਫੈਮਲੀਜ਼ ਲੱਗ ਜਾਣਗੀਆਂ ਤੇ ਜੇ ਉਹ ਘਰ 5.5 ਦਾ ਹੈਗਾ ਤੇ ਸਮਝ ਲਓ 6, 6.5 ਵੀ ਹੋ ਸਕਦਾ ਜੋ ਆਪਾਂ ਕੋਵਿਡ ਦੌਰਾਨ ਦੇਖਿਆ। ਸੋ ਜਿਹੜੀ ਮਾਰਗੇਜ ਹੈਗੀ ਹੈ ਇਟ ਇਜ਼ ਅ ਵੈਰੀ ਵੈਲ ਰੈਗੂਲੇਟਡ ਇੰਡਸਟਰੀ, ਯਾਨੀ ਇਹਦੇ ਉੱਪਰ ਬੜੇ ਲਾਜ਼, ਬੜੇ ਰੂਲਸ ਔਰ ਬੜੀਆਂ ਐਨਫੋਰਸਮੈਂਟ ਏਜੰਸੀਜ਼ ਹੈਗੀਆਂ ਜਿਹੜੀਆਂ ਵੀ ਦੇਖ ਚੈੱਕ ਕਰਕੇ ਫਿਰ ਤੁਹਾਨੂੰ ਲੋਨ ਮਿਲਦਾ ਹੈਗਾ। ਸਤਿ ਸ਼੍ਰੀ ਅਕਾਲ, ਪੰਜਾਬੀ ਰੇਡੀਓ USA, ਪੰਜਾਬੀ TV USA ਦੇਖ ਰਹੇ ਸੁਣ ਰਹੇ ਸਾਰੇ ਹੀ ਦਰਸ਼ਕਾਂ ਨੂੰ, ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ, ਜੀ ਆਇਆਂ ਨੂੰ ਆਖਦੇ ਹਾਂ। ਫਰੈਜ਼ਨੋ ਸਟੂਡੀਓ 'ਚ ਅੱਜ ਮੇਰੇ ਨਾਲ ਇੱਕ ਵਾਰੀ ਫਿਰ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਤੋਂ ਮੋਹਨ ਸਿੰਘ ਚੀਮਾ ਭਾਜੀ ਜੁੜ ਚੁੱਕੇ ਆ। ਉਹਨਾਂ ਦੇ ਨਾਲ ਕੀ ਲੇਟੈਸਟ ਅਪਡੇਟਸ ਨੇ ਮਾਰਗੇਜ ਇੰਡਸਟਰੀ, ਰੀਅਲ ਅਸਟੇਟ ਇੰਡਸਟਰੀ, ਉਸ ਨੂੰ ਲੈ ਕੇ ਉਸ ਬਾਰੇ ਜਿਹੜੀ ਉਹ ਗੱਲਬਾਤ ਕਰਾਂਗੇ। ਮੋਹਨ ਚੀਮਾ ਭਾਜੀ ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭਾਜੀ। ਸਤਿ ਸ਼੍ਰੀ ਅਕਾਲ ਜੀ। ਸੋ ਗੱਲਬਾਤ ਦੀ ਸ਼ੁਰੂਆਤ ਕਰਨ ਤੋਂ ਪਹਿਲਾਂ ਆਪਣੀ ਆਈਡੀਜ਼ ਸ਼ੇਅਰ ਕਰ ਲਿਓ। ਜ਼ਰੂਰ ਭਾਜੀ। ਸੋ ਜਿਹੜੀ ਸਾਡੀ ਜ਼ੈਂਡਰ ਮਾਰਗੇਜ ਦੀ ਆਈਡੀ ਹੈਗੀ ਹੈ ਜੀ ਲੋਨਸ ਦੀ, ਉਹ ਹੈਗੀ ਹੈ NMLS ID ਨੰਬਰ 1825688। ਜਿਹੜਾ ਅਸੀਂ ਰੀਅਲ ਸਟੇਟ ਦਾ ਕੰਮ ਕਰਨੇ ਆ ਜ਼ੈਂਡਰ ਮਾਰਗੇਜ ਐਂਡ ਰੀਅਲ ਸਟੇਟ ਦੇ ਅੰਡਰ, ਉਹ ਹੈਗੀ ਹੈ DRE ਨੰਬਰ 02083716। ਨਾਲ ਜਿਹੜੀਆਂ ਮੇਰੀਆਂ ਪਰਸਨਲ ਆਈਡੀਜ਼ ਹੈਗੀਆਂ ਐਜ਼ ਅ ਲੋਨ ਆਫਿਸਰ, ਉਹ ਹੈਗੀ ਹੈ NMLS ID ਨੰਬਰ 698952। ਤੇ ਜਿਹੜਾ ਮੇਰਾ DRE ਨੰਬਰ ਹੈਗਾ ਉਹ ਹੈਗਾ 02067197। ਸੋ ਥੈਂਕ ਯੂ ਮੋਹਨ ਚੀਮਾ ਭਾਜੀ। ਮਾਰਕੀਟ ਦੇ ਕੰਡੀਸ਼ਨਸ ਤੋਂ ਸ਼ੁਰੂ ਕਰਦੇ ਹਾਂ। ਮਾਰਗੇਜ ਇੰਡਸਟਰੀ ਦੀ ਕੀ ਲੇਟੈਸਟ ਅਪਡੇਟ ਆ, ਰੀਅਲ ਅਸਟੇਟ ਇੰਡਸਟਰੀ ਦੀ ਕੀ ਅਪਡੇਟ ਆ, ਜੇ ਥੋੜ੍ਹੀ ਸਾਨੂੰ ਬਰੀਫਲੀ ਥੋੜ੍ਹਾ ਦੱਸੋ। ਜ਼ਰੂਰ ਭਾਜੀ। ਸੋ ਕਰੰਟਲੀ ਜਿਹੜੀਆਂ ਲੇਟੈਸਟ ਨਿਊਜ਼ ਹੈਗੀਆਂ ਇਸ ਵੇਲੇ ਜੋ ਆ ਰਹੀਆਂ ਹੈਗੀਆਂ, ਥੋੜ੍ਹਾ ਬਹੁਤਾ ਰੇਟ ਦੇ ਵਿੱਚ ਰਿਲੈਕਸੇਸ਼ਨ ਹੋਣੀ ਚਲੋ ਵੀ ਸ਼ੁਰੂ ਹੋ ਗਈ ਹੈ, ਨਜ਼ਰ ਆ ਰਹੀ ਹੈ। ਹਾਂਜੀ ਨਜ਼ਰ ਆ ਰਹੀ ਹੈ। ਨਾਟ ਅ ਸਿਗਨੀਫਿਕੈਂਟ ਡ੍ਰੌਪ, ਬਟ ਕਹਿੰਦਾ ਮਤਲਬ ਕਿ ਉੱਪਰ ਜਾਣ ਦੀ ਬਜਾਏ ਥੱਲੇ ਉੱਪਰ ਜਾਣਾ ਰੁਕ ਗਿਆ। ਹਾਂ ਵੀ ਰੁੱਖ ਜਿਹੜਾ ਉਹ ਮੁੜ ਰਿਹਾ। ਅੱਛਾ ਠੀਕ ਹੈ। ਹੁਣ ਜਿਹੜੇ ਚਾਂਸ ਹੈਗੇ ਆ ਜਿਹਦਾ ਕਿ ਕਾਫੀ ਲੋਕਾਂ ਨੂੰ ਵੇਟ ਵੀ ਸੀਗਾ, ਇੰਤਜ਼ਾਰ ਵੀ ਸੀਗਾ, ਸਾਨੂੰ ਵੀ ਸੀਗਾ ਯਾਰ ਕਿਤੇ ਨਾ ਕਿਤੇ ਜਾ ਕੇ ਨਾ ਰੇਟ ਦੀਆਂ ਥੋੜ੍ਹੀਆਂ ਬ੍ਰੇਕਾਂ ਲੱਗ ਜਾਣ। ਠੀਕ ਹੈ। ਹੁਣ ਇਸ ਵੇਲੇ ਜਿਹੜੀਆਂ ਰਿਪੋਰਟਸ ਆ ਰਹੀਆਂ ਇਨਫਲੇਸ਼ਨ ਦੀਆਂ ਕਹਿ ਲਓ ਜਾਂ CPI ਡੇਟਾ ਕਹਿ ਲਓ, ਜੇ ਤੁਸੀਂ ਉਹਨੂੰ ਦੇਖੋ ਤੇ ਉਹਦੇ ਮੁਤਾਬਿਕ ਹੁਣ ਜਿਹੜੀ ਸਰਕਾਰ ਹੈ ਉਹ ਹੋਰ ਰੇਟ ਹਾਈਕਸ ਯਾਨੀ ਕਿ ਰੇਟ ਵਧਾਉਣ ਦੇ ਚੱਕਰ 'ਚ ਸ਼ਾਇਦ ਨਾ ਪੈਣ। ਠੀਕ ਹੈ। ਨਾਲ ਇਲੈਕਸ਼ਨ ਵੀ ਆ ਰਹੇ ਨੇ, ਸੋ ਸਰਕਾਰ ਜਿਹੜੀ ਹਕੂਮਤ ਹੈ ਜਿਹੜੀ ਇਸ ਵੇਲੇ ਪ੍ਰੈਜ਼ੈਂਟ ਡੈਮੋਕ੍ਰੈਟਿਕ ਜਿਹੜੀ ਹੈਗੀ ਹੈ ਗਵਰਨਮੈਂਟ, ਉਹਨਾਂ ਦਾ ਵੀ ਕੋਈ ਅਦਾਰਾ ਨਹੀਂ ਹੈਗਾ ਵੀ ਵਿਆਜ ਨਾਲ ਅਸੀਂ ਹੋਰ ਐਨਕਰੇਜ ਕਰੀਏ। ਈਵਨ ਦੋ ਫੈਡਰਲ ਰਿਜ਼ਰਵ ਇਜ਼ ਸਪੋਜ਼ ਟੂ ਬੀ ਨਿਊਟਰਲ, ਪਰ ਫਿਰ ਦੀ ਸਰਕਾਰ ਦੀ ਥੋੜੀ ਬਹੁਤੀ ਪਹੁੰਚ ਹੁੰਦੀ ਹੈ। ਸੋ ਲੱਗਦਾ ਕਿ ਥੋੜਾ ਅੱਛਾ ਸਮਾਂ ਸ਼ਾਇਦ ਹੁਣ ਆਉਣ ਵਾਲੇ ਸਮੇਂ ਸਾਨੂੰ ਨਜ਼ਰ ਆਊਗਾ ਜਿਹਦੇ ਵਿੱਚ ਕਿ ਰੇਟਸ ਦੇ ਵਿੱਚ ਥੋੜਾ ਬਹੁਤਾ ਥੱਲੇ ਜਾਂਦਾ, ਹਾਂਜੀ ਡ੍ਰੌਪ ਆਉਣ ਦਾ ਇਸ ਵੇਲੇ ਕਾਫੀ ਚਾਂਸਸ ਜਿਹੜੇ ਹੈਗੇ ਉਹ ਬਣੀ ਜਾ ਰਹੇ ਨੇ। ਸੋ ਜਿੱਦਾਂ ਤੁਸੀਂ ਕਿਹਾ ਵੀ ਰੇਟ ਹਾਈਕਸ ਤਾਂ ਹੁਣ ਤੁਹਾਨੂੰ ਲੱਗਦਾ ਵੀ ਸ਼ਾਇਦ ਨਹੀਂ ਹੋਣਗੀਆਂ, ਮੋਸਟ ਲਾਈਕਲੀ ਨਹੀਂ ਹੋਣਗੀਆਂ। ਕੋਈ ਹੋਰ ਗੱਲਬਾਤ ਆ ਜਾਵੇ ਵਿੱਚੋਂ ਦੀ, ਬਟ ਚਾਂਸਿਸ ਆਰ ਵੈਰੀ ਫਿਊ ਕਿ ਉਹ ਕੰਟੀਨਿਊਸਲੀ, ਜਿਵੇਂ ਪਹਿਲਾਂ ਤੇ ਬਹੁਤ ਹੀ ਉਹਨਾਂ ਨੇ ਤੇਜ਼ੀ ਨਾਲ ਅਗਰੈਸਿਵਲੀ ਜਿਹਨੂੰ ਅਸੀਂ ਕਹਿੰਦੇ 11 ਵਾਰੀ ਇੰਟਰਸਟ ਰੇਟ ਵਧਾਏ ਸੀਗੇ। ਹੁਣ ਇਹੋ ਖਬਰ ਉਹ ਇਹ ਜਿਹੜੀਆਂ ਕੁਝ ਰਿਪੋਰਟਸ ਇਹ ਵੀ ਕਹਿ ਰਹੀਆਂ ਰਾਜਗੁਰੂ ਭਾਜੀ ਕਿ ਜਿੰਨੀ ਅਗਰੈਸਿਵਲੀ ਤੁਸੀਂ ਰੇਟ ਵਧਾਇਆ ਨਾ, ਉਨੀ ਹੀ ਅਗਰੈਸਿਵਲੀ ਉਹਨੂੰ ਘਟਾਓ, ਕਿਉਂਕਿ ਜਿਹੜੀਆਂ ਮੁਸ਼ਕਲਾਤਾਂ ਹੈਗੀਆਂ ਪਰਚੇਸ ਕਰਨ ਦੇ ਹਿਸਾਬ ਨਾਲ, ਕੋਈ ਵੀ ਚੀਜ਼ ਭਾਵੇਂ ਘਰ ਹੈਗਾ ਜਾਂ ਉਹ ਕਾਰ ਹੈਗੀ ਹੈ, ਉਹਨੂੰ ਲੈਣਾ ਬਹੁਤ ਮੁਸ਼ਕਿਲ ਹੋਇਆ। ਤਾਂ ਇੱਕ ਤਰ੍ਹਾਂ ਜਿਹੜੀ ਕਹਿ ਲਓ ਵੀ ਬ੍ਰੇਕਾਂ ਨਾ ਪੂਰੀਆਂ ਲੱਗੀਆਂ ਹੋਈਆਂ ਤਗੜੀਆਂ, ਸਭ ਕੁਝ ਰੁਕਿਆ ਹੋਇਆ। ਸੋ ਵੀ ਕੈਂਟ ਹੈਵ ਐਨ ਇਕੋਨਮੀ
ਜਿਹੜੀ ਵੀ ਨਾ ਇੱਧਰ ਨੂੰ ਜਾਵੇ ਨਾ ਉੱਧਰ ਨੂੰ ਜਾਵੇ, ਸਟੈਗਨੈਂਟ ਸਟੈਂਡ ਸਟਿਲ। ਖਾੜਾ ਪਾਣੀ ਤਾਂ ਵੈਸੇ ਮੁਸ਼ਕ ਮਾਰਦਾ। ਹਾਂਜੀ ਹਾਂਜੀ। ਸੋ ਉਹਨੂੰ ਦੇਖਦੇ ਹੋਏ ਜਿਹੜੀਆਂ ਸਰਕਾਰ ਦੀਆਂ ਪਾਲਿਸੀਜ਼ ਹੈ ਉਹਨਾਂ ਨੂੰ ਬਦਲਣੀਆਂ ਪੈਣੀਆਂ। ਤੇ ਨਾਲ ਹੀ ਜਿਵੇਂ ਪਹਿਲਾਂ ਕਿਹਾ ਵੀ ਇਲੈਕਸ਼ਨ ਵੀ ਆਉਣ ਵਾਲੇ ਨੇ, ਸੋ ਲੱਗਦਾ ਵੀ ਜਿਹੜੇ ਇੰਟਰਸਟ ਰੇਟਸ ਹੈਗੇ ਨੇ ਹੁਣ ਥੋੜੇ ਜਿਹੇ ਥੱਲੇ ਨੂੰ ਜਾ ਸਕਦੇ ਆ। ਸੋ ਅਸੀਂ ਵੀ ਆਪਣੇ ਜਿਹੜੇ ਸ਼ੋਜ਼ ਦੇ ਉੱਤੇ ਡਿਸਕਸ ਕਰਦੇ ਰਹੇ ਜਿਹੜੀਆਂ ਲੇਟੈਸਟ ਰਿਪੋਰਟ ਆਉਂਦੀਆਂ। ਦੇਖੋ ਮੇਰਾ ਕੋਈ ਇਹ ਪਰਸਨਲ ਨਹੀਂ ਹੁੰਦਾ ਵੀ ਅਸੀਂ ਆਪਣੇ ਪਰਸਨਲ ਐਡਵਾਈਸ ਹੀ ਉਹ ਕਹਿ ਰਹੇ ਹਾਂ। UBS ਸਟ੍ਰੈਟੇਜਿਸਟ ਉਹਨਾਂ ਨੇ ਕੱਲ ਬੈਰਨ ਦੀ ਇੱਕ ਰਿਪੋਰਟ ਸੀ, ਉਹਨਾਂ ਦਾ ਇਸ਼ਾਰਾ ਰੇਟ ਕੱਟਸ ਵੱਲ ਨੂੰ ਸੀਗਾ ਵੀ ਸ਼ਾਇਦ ਰੇਟ ਕੱਟਸ ਜਿਹੜੇ ਆ ਉਹ ਹੋ ਸਕਦੇ ਆ। ਤੇ ਈਵਨ US ਦੀ ਇਕਨੋਮੀ ਚਾਹੇ ਰਿਸੈਸ਼ਨ 'ਚ ਜਾਂਦੀ ਆ ਜਾਂ ਨਹੀਂ ਜਾਂਦੀ, ਡਜ਼ਨਟ ਮੈਟਰ, ਉਹਨਾਂ ਦੇ ਕਹਿਣ ਮੁਤਾਬਕ, ਮੇਰਾ ਨਹੀਂ ਪਰਸਨਲ ਨਹੀਂ, ਉਹ ਜਿਹੜੇ ਬੈਰਨਸ ਵਾਲੇ ਤੇ UBS ਸਟ੍ਰੈਟੇਜਿਸਟ ਆ ਉਹ ਕਹਿ ਰਹੇ ਸੀਗੇ ਵੀ ਰੇਟ ਕੱਟਸ ਹੋ ਸਕਦੇ ਆ। ਮੈਂ ਤਾਂ ਇਹ ਜਾਣਨਾ ਚਾਹੁੰਦਾ ਤੇ ਆਪਣੇ ਜਿਹੜੇ ਸਰੋਤੇ ਦਰਸ਼ਕ ਆ ਉਹਨਾਂ ਨੂੰ ਵੀ ਇਹ ਹੋਊਗਾ, ਸਵਾਲ ਹੋਊਗਾ, ਅੱਛਾ ਜੇ ਹੁਣ ਰੇਟ ਕੱਟਸ ਹੁੰਦੇ ਆ ਉਹਦਾ ਮੌਰਗੇਜ ਇੰਡਸਟਰੀ ਦੇ ਉੱਤੇ, ਰੀਫਾਈਨੈਂਸ ਇੰਡਸਟਰੀ ਦੇ ਉੱਤੇ ਜਾਂ ਰੀਅਲ ਅਸਟੇਟ ਇੰਡਸਟਰੀ ਆ ਉਹਦੇ 'ਤੇ ਕੀ ਅਸਰ ਤੁਹਾਨੂੰ ਜਿਹੜਾ ਉਹ ਲੱਗਦਾ ਉਹ ਹੋਊਗਾ? ਤੇਜ਼ੀ ਆਊਗੀ, ਕੀ ਹੋਊਗਾ, ਰੇਟ ਕਿਹੜੇ ਵੱਧ ਸਕਦੇ, ਕਿਹੜੇ ਘਟ ਸਕਦੇ, ਕੀ ਹੋ ਸਕਦਾ ਉਹਦੇ ਵਿੱਚ? ਹਾਂਜੀ, ਸੋ ਬੇਸਿਕਲੀ ਜਿਹੜੇ ਰੇਟ ਹਾਈਕਸ ਜਾਂ ਜਦੋਂ ਰੇਟ ਕੱਟ ਹੁੰਦੇ ਨੇ ਨਾ, ਦਿਸ ਇਜ਼ ਬੇਸਿਕਲੀ ਅ ਫੈਡ ਰਿਜ਼ਰਵ ਦੀ ਇੱਕ ਪਾਲਿਸੀ ਹੁੰਦੀ ਹੈ, ਉਹ ਆਪਣੇ ਹਿਸਾਬ ਨਾਲ ਉਹਨਾਂ ਨੂੰ ਕਹ ਲਓ ਵੀ ਜਿਹੜਾ ਰੇਟ ਆ ਉਹਨੂੰ ਥੋੜਾ ਘਟਾ ਦਿੰਦੇ ਆ। ਉਹਦਾ ਜਿਹੜਾ ਫਰਕ ਹੈਗਾ ਹੌਲੀ ਹੌਲੀ ਕਰਦੇ ਕਰਦੇ, ਸਭ ਤੋਂ ਪਹਿਲਾਂ ਰਾਈਟ ਵੇ ਪੈਂਦਾ ਕ੍ਰੈਡਿਟ ਕਾਰਡਾਂ ਉੱਪਰ, ਕਾਰ ਲੋਨਸ ਜਿਹੜੇ ਹੁੰਦੇ ਉਹਨਾਂ ਉੱਪਰ, ਸਲੋਲੀ ਇਟ ਗੋਜ਼ ਇਨਟੂ ਦ ਬੈਂਕਿੰਗ ਸਿਸਟਮ, ਜਿਹਦੇ ਵਿੱਚ ਵੀ ਜਿਹੜੇ ਬੈਂਕ ਹੈਗੇ ਆ ਜਿਵੇਂ ਮੋਰਗੇਜ ਬੈਕ ਸਿਕਿਉਰਿਟੀਜ਼ ਹੋ ਗਈਆਂ, ਟ੍ਰੈਜਰੀ ਰੇਟਸ ਹੋ ਗਏ, ਨੋਟ ਰੇਟਸ ਹੋ ਗਏ, ਇਹਨਾਂ ਸਾਰਿਆਂ ਤੇ ਫਿਰ ਨਾ ਫਰਕ ਪੈਣਾ ਸ਼ੁਰੂ ਹੋ ਜਾਂਦਾ। ਦੈਨ ਸਲੋਲੀ ਇਟ ਵਾਕਸ ਇਨਟੂ ਦੀ ਮੋਰਗੇਜ ਇੰਡਸਟਰੀ। ਠੀਕ ਹੈ। ਸੋ ਸਭ ਤੋਂ ਬਾਅਦ ਚੋਂ ਨੰਬਰ ਲੱਗਦਾ ਮੋਰਗੇਜ ਵਾਲਿਆਂ ਦਾ। ਤੇ ਜਦੋਂ ਵੱਧਦੇ ਸਭ ਤੋਂ ਪਹਿਲਾਂ ਇੱਧਰ ਵੱਧ ਜਾਂਦੇ। ਹਾਂ, ਵੱਧਦੇ ਸਭ ਤੋਂ, ਕਿਉਂਕਿ ਇਹ ਸਭ ਤੋਂ ਮੋਟੀ ਰਕਮ ਜੋ ਹੁੰਦੀ ਹੈ, ਪਰ ਇਹਦੇ ਉੱਪਰ ਫਰਕ ਪੈਣਾ ਸ਼ੁਰੂ ਹੋ ਜਾਂਦਾ। ਹੁਣ ਜਿਹੜੇ ਤੇ ਬੈਂਕਿੰਗ ਦੇ ਤੁਸੀਂ ਜਿਵੇਂ ਐਨਾਲਿਸਟ ਦੀ ਗੱਲ ਕਰ ਰਹੇ ਹੋ ਨਾ ਜੀ, ਇਹ ਸਭ ਵਿੱਚੋਂ ਸਾਰੇ ਮਿਲੇ ਹੁੰਦੇ ਆ। ਹੁਣ ਇਸ ਵੇਲੇ ਪੈਸਾ ਬੈਂਕਾਂ ਨੂੰ ਬਹੁਤ ਬਣਿਆ, ਡੋਂਟ ਟੇਕ ਮੀ ਰੋਂਗ, ਮੇਰਾ ਨਹੀਂ ਹੈਗਾ ਮੈਂ ਤੇ ਤੁਹਾਨੂੰ ਲੋਨ ਇੱਕ ਬੈਂਕ ਤੋਂ ਲੈ ਕੇ ਦੂਜੇ ਬੈਂਕ ਤੋਂ ਤੁਹਾਨੂੰ ਦੇ ਦੇਣਾ, ਸਾਡਾ ਦੇ ਵਿੱਚ ਕੋਈ ਨਹੀਂ ਹੁੰਦਾ, ਇਸ ਸਿਰਫ ਤੁਹਾਡੇ ਕੋਲ ਡਿਫਰੈਂਟ ਲੈਂਡਰ ਨੇ। ਪਰ ਬੈਂਕਿੰਗ ਇੰਡਸਟਰੀ ਦੇ ਵਿੱਚ ਬੈਂਕਸ ਨੇ ਇਸ ਸਮੇਂ ਦੇ ਵਿੱਚ ਬਹੁਤ ਪੈਸਾ ਕਮਾਇਆ, ਕਿਉਂਕਿ ਜਿਹੜਾ ਵਿਆਜ ਹੈਗਾ ਨਾ ਉਹ ਉਹਨਾਂ ਦੀ ਇਨਕਮ ਹੈਗੀ ਹੈ, ਦੇ ਮੇਕ ਪਲੈਂਟੀ ਆਫ ਮਨੀ, ਬਟ ਉਹਨਾਂ ਦੀ ਜਿਹੜੀ ਲੈਂਡਿੰਗ ਦੀ ਜਿਹੜੀ ਤੇਜ਼ੀ ਸੀ ਨਾ ਉਹ ਬਹੁਤ ਘਟ ਗਈ, ਰੁਕ ਗਈ, ਡਿਮਾਂਡ ਬੜੀ ਘਟ ਗਈ। ਹੁਣ ਡਿਮਾਂਡ ਜੇ ਘਟ ਜੇ, ਭਾਵੇਂ ਤੁਹਾਡਾ ਵਿਆਜ 8 ਹੈਗਾ ਭਾਵੇਂ 9, ਜੇ ਕੋਈ ਲੈ ਹੀ ਨਹੀਂ ਰਿਹਾ ਉਹਦਾ ਮੈਟਰ ਨਹੀਂ, ਪੈਸੇ ਨਹੀਂ ਬਣਦੇ, ਉਹ ਕਹਿੰਦੇ ਫਿਰ ਘਟਾਓ। ਮਨੀ ਹੈਜ਼ ਟੂ ਸਰਕੂਲੇਟ, ਇਹ ਪਾਣੀ ਵਗੂਗਾ ਤਾਂ ਹੀ ਗੱਲ ਬਣੀ, ਤਾਂ ਹੀ ਇਕਨੋਮੀਆਂ ਦੁਨੀਆ ਦੀਆਂ ਚੱਲਦੀਆਂ। ਜੇ ਤੁਸੀਂ ਖੜ ਜਾਓਗੇ ਫਿਰ ਮੁਸ਼ਕਿਲ ਮਾਰੋਗੇ, ਫਿਰ ਕੰਮ ਖਰਾਬ ਹੋਊਗਾ। ਸੋ ਇਸ ਵੇਲੇ ਹੁਣ ਬੈਂਕਾਂ ਨੂੰ ਸਮਝ ਆ ਗਈ ਬਹੁਤ ਹੋ ਗਿਆ, ਇੰਨਾ ਜ਼ਿਆਦਾ ਵੀ ਨਹੀਂ ਕਰੇ ਵੀ ਲੱਕ ਹੀ ਤੋੜ ਦਈਏ, ਬਿਲਕੁਲ ਹੀ ਬੰਦ ਹੋ ਜਾਵੇ। ਜਿਵੇਂ ਕਹਿੰਦੇ ਰਿਸੈਸ਼ਨ ਜਾਂ ਕ੍ਰੈਸ਼ ਕਹ ਲਓ, ਉਹ ਚਾਹੁੰਦੇ ਵੀ ਨਹੀਂ ਹੈਗੇ। ਥੋੜਾ ਬਹੁਤਾ ਜੇ ਆਇਆ ਵੀ ਮਾਈਲਡ ਰਿਸੈਸ਼ਨ ਦੀ ਗੱਲ ਆਪਾਂ ਪਹਿਲਾਂ ਵੀ ਕਈ ਸੁਣਨ ਚ ਆਈ ਹੈ, ਹੋਊਗੀ, ਪਰ ਐਡਾ ਵੱਡਾ ਆਉਣ ਦਾ ਚਾਂਸ ਨਹੀਂ ਹੈਗਾ। ਬਟ ਜਿੱਥੋਂ ਤੱਕ ਗੱਲ ਹੈਗੀ ਹੈ ਵੀ ਇਹਦਾ ਮੌਰਗੇਜ ਇੰਡਸਟਰੀ ਨਾਲ ਕੀ ਨਾਤਾ ਹੈਗਾ, ਬੇਸਿਕਲੀ ਜਦੋਂ ਫੈਡ ਰੇਟ ਘਟੂਗਾ ਸਲੋਲੀ ਤੁਹਾਡੀ ਮੌਰਗੇਜ ਰੇਟ ਦੇ ਵਿੱਚ ਵੀ ਜਿਹੜੀ ਹੈਗੀ ਥੋੜੀ ਬਹੁਤ ਰਾਹਤ ਮਿਲੂਗੀ। ਹੁਣ ਇਸ ਵੀਕ ਦੇ ਵਿੱਚ ਥੋੜਾ ਬਹੁਤਾ ਫਰਕ ਪਿਆ, ਅਸੀਂ ਚਾਹੁੰਦੇ ਹਾਂ ਵੀ ਕੰਟੀਨਿਊਸਲੀ ਵੀਕ ਆਫਟਰ ਵੀਕ ਜਾਂ ਮੰਥ ਆਫਟਰ ਮੰਥ ਹੋ ਸਕਦਾ ਕਿ ਅਗਲੇ 3-4 ਮਹੀਨਿਆਂ ਦੇ ਵਿੱਚ ਸਾਨੂੰ ਥੋੜਾ ਜਿਹਾ ਚੰਗਾ ਰੇਟ ਜਿਹੜਾ ਨਜ਼ਰ। ਹਾਂ, ਇਹ ਜ਼ਰੂਰ ਖਿਆਲ ਰੱਖਿਓ ਵੀ 2-2.5% ਦੀ ਆਸ ਲਾ ਕੇ ਨਾ ਰੱਖੋ, ਏਡੀ ਜਲਦੀ ਤਾਂ ਨਹੀਂ, ਉਹ ਨਹੀਂ, ਉਹਦਾ ਸ਼ਾਇਦ ਉਹ ਸ਼ਾਇਦ ਨਾ ਸਮਾਂ ਆਵੇ ਵੀ ਨਾ, ਹਾਂ ਮੁਸ਼ਕਿਲ ਹੈਗਾ, ਪਰ 5 ਜਾਂ 5.5 4.5 ਤੇ ਬਹੁਤ ਵਧੀਆ, ਜਾਂ 6 ਆਹ ਜਿਹੜੀ ਰੇਂਜ ਹੋਊਗੀ ਇਹਨੂੰ ਲੈ ਕੇ ਤੁਸੀਂ ਜ਼ਰੂਰ ਚੱਲੋ। ਜਿਨ੍ਹਾਂ ਨੇ ਹੁਣ ਘਰ ਲਏ ਨੇ ਉਹ ਸਪੋਜ਼ ਕਰੋ ਉਸ ਨੂੰ ਰੀਫਾਈਨੈਂਸ ਕਰ ਸਕਦੇ ਨੇ, ਜਿਨ੍ਹਾਂ ਨੇ ਕਹ ਲਓ ਵੀ ਥੋੜੀ ਦੇਰ ਵੇਟ ਕਰਨੀ ਹੈ, ਨਥਿੰਗ ਰੋਂਗ ਵਿਦ ਇਟ। ਬਟ ਇਹਦੇ ਵਿੱਚ ਮੈਂ ਇੱਕ ਗੱਲ ਹੋਰ ਕਹਿਣੀ ਚਾਹਾਂਗਾ ਰਾਜੀ ਬਾਜੀ, ਕਿ ਜਿਵੇਂ ਇੰਗਲਿਸ਼ ਕਹਿੰਦੇ ਨੇ ਇਟਸ ਅ ਡਬਲ ਐਜ ਸਵੋਰਡ, ਮਤਲਬ ਕਿ ਦੋਵੇਂ ਪਾਸੇ ਤਲਵਾਰ ਚੱਲਦੀ ਹੈ। ਉਹਦਾ ਮਤਲਬ ਇਹ ਹੈਗਾ ਵੀ ਜੇ ਵਿਆਜ ਘਟਦੇ ਨੇ ਫਿਰ ਜਿਹੜੇ ਹੁਣ ਜਿਵੇਂ ਸਾਡੀ ਨਿਊਜ਼ ਤਾਂ ਜਾ ਰਹੀ ਹੈ, ਤੁਸੀਂ ਕਹਿੰਦਾ ਯਾਰ ਹੁਣ ਭਾਈ ਨੇ ਕਿਹਾ ਸੀ ਲੈ ਲਈਏ, ਹੁਣ ਲੈ ਲਈਏ, ਫਿਰ ਜਿਹੜੇ ਬਾਇਰ ਸਾਈਡ ਲਾਈਨਸ ਤੇ ਹੈਗੇ ਆ ਜਿਹੜੀ ਵੇਟ ਕਰ ਰਹੇ, ਫਿਰ ਉਹ ਇੱਕਦਮ ਆ ਜਾਂਦੇ ਆ। ਉਹਦੇ ਨਾਲ ਫਿਰ ਜਿਹੜੀ ਘਰ ਦੀ ਪ੍ਰਾਈਸ ਹੈਗੀ ਹੈ, ਹੁਣ ਘਰ ਇੱਕ ਦੇ ਪਿੱਛੇ ਸ਼ਾਇਦ ਇੱਕ ਬੰਦਾ ਹੈਗਾ, ਜਦੋਂ ਇੱਕ ਘਰ ਦੇ ਪਿੱਛੇ 10-15 ਜਾਂ 20 ਫੈਮਲੀਜ਼ ਲੱਗ ਜਾਣਗੀਆਂ, ਤੇ ਜੇ ਉਹ ਘਰ 5.5 ਦਾ ਹੈਗਾ ਤੇ ਸਮਝ ਲਓ 6-6.5 ਵੀ ਹੋ ਸਕਦਾ, ਜੋ ਆਪਾਂ ਕੋਵਿਡ ਦੌਰਾਨ ਦੇਖਿਆ। ਸੋ ਇਹ ਬੈਲੈਂਸਿੰਗ ਐਕਟ ਹੈਗਾ, ਦਿਸ ਇਜ਼ ਵਾਟ ਇਟ ਇਜ਼। ਸੋ ਜਿਹੜੀ ਮੇਰੀ ਕਹ ਲਓ ਵੀ ਪਰਸਨਲ ਐਡਵਾਈਸ ਹੈਗੀ ਹੈ, ਉਹ ਹੈਗੀ ਹੈ ਵੀ ਜੇ ਤੁਸੀਂ ਘਰ ਨੂੰ ਇੱਕ ਪ੍ਰਾਈਸ ਤੇ ਲੈ ਕੇ ਬੰਨ ਲਓ, ਜੇ ਘਟਿਆ ਵਿਆਜ ਘਟੂਗਾ,
ਮੋਸਟ ਲਾਈਕਲੀ ਪ੍ਰਾਈਸ ਜੇ ਘਟੇਗੀ ਥੋੜੀ ਬਹੁਤੀ ਘਟੂਗੀ, ਜਾਂ ਨਹੀਂ ਘਟੂਗੀ, ਅੱਛਾ ਕਿਉਂਕਿ ਵਿਆਜ ਪੈਣਾ ਤੁਹਾਨੂੰ 30 ਸਾਲ ਵਾਸਤੇ। ਜਿਹੜੀ ਪ੍ਰਾਈਸ ਘਟੂਗੀ ਉਹ ਥੋੜੀ ਜਿਹੀ, ਜੇ ਸਪੋਜ਼ ਕਰੋ 5.5 ਦਾ ਘਰ ਆ, ਉਹਦਾ ਵੀ 5.25 ਦਾ ਹੋ ਜੇ, 5.5 ਦਾ ਘਰ 3 ਤੇ ਨਹੀਂ ਜੇ ਹੋਣਾ, ਉਹ ਕ੍ਰੈਸ਼ ਨਹੀਂ ਹੋਣਾ। ਉਹ ਇੱਕ ਵਾਰੀ ਹੋਇਆ ਸੀ 2008 ਦੇ ਵਿੱਚ, ਉਹ ਮਾਰਕੀਟ ਹੋਰ ਸੀਗੀ, ਇਸ ਵੇਲੇ ਉਹਦਾ ਇਸ ਵੇਲੇ ਕੋਈ ਉਦੋਂ ਦਾ ਲੋਨਸ ਦਾ ਚੱਕਰ ਸੀਗਾ ਰਾਈ ਪਾਣੀ। ਉਦੋਂ ਨਾ ਬੇਸਿਕਲੀ ਬਹੁਤ ਫਰਾਡ ਹੋਇਆ ਸੀਗਾ ਹਰ ਪਾਸੋਂ, ਕੰਜ਼ਿਊਮਰਸ ਵੱਲੋਂ ਵੀ ਹੋਇਆ ਸੀਗਾ ਤੇ ਬੈਂਕਿੰਗ ਇੰਡਸਟਰੀ ਵਿੱਚ ਸੀਗਾ ਵੀ ਜਿਹਨੂੰ ਕੋਈ ਜਿਹੜਾ ਬੰਦਾ ਨਹੀਂ ਵੀ ਕੁਆਲੀਫਾਈ ਕਰਦਾ ਸੀ ਨਾ, ਉਹਨੂੰ ਵੀ ਲੋਨ ਦੇਤੇ। ਉਹ ਆਂਢੀ ਗੁਆਂਢ ਵੀ ਤੂੰ ਵੀ ਲੱਲਾ, ਮੈਂ ਆਪਣੇ ਚਾਚੇ ਨੂੰ ਵੀ ਘਰ ਲਾਤਾ, ਮੈਂ ਆਪਣੀ। ਪਰ ਇਸ ਵਾਰ ਨਹੀਂ, ਹੁਣ ਉਸ ਤੋਂ ਬਾਅਦ ਤੇ ਫਿਰ ਇਹਨਾਂ ਨੇ ਨਵੀਆਂ ਰੈਗੂਲੇਸ਼ਨਸ ਲੈ ਆਂਦੀਆਂ, ਉਹ ਤੋਂ ਲੈ ਕੇ ਹੁਣ ਤੱਕ ਸਖਤੀ ਹੋਈ ਹੈ, ਕੋਈ ਚੀਜ਼ ਆਸਾਨ ਨਹੀਂ ਹੋਈ। ਕਿਸੇ ਨੇ ਵੀ ਜਿਹਨੇ ਲੋਨ ਕਰਾਇਆ ਜਾਂ ਜਿਹਨੇ ਕਰਵਾਉਣਾ, ਮੈਂ ਇੰਨੀ ਤੁਹਾਨੂੰ ਜ਼ਰੂਰ ਐਡਵਾਈਸ ਦਊਂਗਾ ਵੀ ਇਹ ਨਾ ਸੋਚੋ ਵੀ ਬਹੁਤ ਸੌਖਾ ਹੈਗਾ। ਉਹਨਾਂ ਨੇ ਤੁਹਾਡਾ ਕ੍ਰੈਡਿਟ, ਤੁਹਾਡੀ ਇਨਕਮ, ਤੁਹਾਡੀ ਡਾਊਨ ਪੇਮੈਂਟ, ਤੁਸੀਂ ਕਿੱਥੋਂ ਪੈਸੇ ਲਏ ਆ, ਕਿੰਨੇ ਤੁਹਾਨੂੰ ਦਿੱਤੇ ਆ, ਇਹ ਸਾਰੀਆਂ ਚੀਜ਼ਾਂ ਚੈੱਕ ਕਰਕੇ, ਤੁਹਾਡੇ ਟੈਕਸ ਰਿਟਰਨਸ ਵੀ ਚੈੱਕ ਹੁੰਦੀਆਂ। ਕਦੀ ਇਹ ਨਾ ਸੋਚੋ ਵੀ ਮੈਂ ਟੈਕਸ ਰਿਟਰਨ ਬਣਾ ਕੇ ਭੇਜ ਦੂੰਗਾ। ਇੱਕ ਜਿਹੜੀ ਤੁਸੀਂ ਸਾਨੂੰ ਦਿੰਦੇ ਉਹ ਚੈੱਕ ਹੁੰਦੀ ਹੈ, ਇੱਕ ਉਹ IRS ਕੋਲ ਸਿੱਧੀ ਮੰਗਵਾਉਂਦੇ ਆ, ਠੀਕ ਹੈ, ਟ੍ਰਾਂਸਕ੍ਰਿਪਟ ਦੀ ਕਾਪੀ। ਸੋ ਫਰਾਡ ਵਾਲੀ ਚੀਜ਼ ਦੀ ਕੋਈ ਨਾਂ ਨਹੀਂ ਹੈ ਇਸ ਵੇਲੇ, ਉਸਦਾ ਬਹੁਤ ਘੱਟ ਹੁੰਦਾ ਹੋਊਗਾ, ਕਿਤੇ ਨਾ ਕਿਤੇ ਹੁੰਦਾ ਹੋਊਗਾ, ਮੈਂ ਕਹਿ ਨਹੀਂ ਸਕਦਾ ਉਹਦੇ ਬਾਰੇ। ਬਟ ਜਿਹੜੀ ਮੌਰਗੇਜ ਹੈਗੀ ਹੈ, ਇਟ ਇਜ਼ ਅ ਵੈਰੀ ਵੈਲ ਰੈਗੂਲੇਟਡ ਇੰਡਸਟਰੀ, ਯਾਨੀ ਇਹਦੇ ਉੱਪਰ ਬੜੇ ਲਾਜ਼, ਬੜੇ ਰੂਲਸ ਔਰ ਬੜੀਆਂ ਐਨਫੋਰਸਮੈਂਟ ਏਜੰਸੀਜ਼ ਹੈਗੀਆਂ ਜਿਹੜੀਆਂ ਵੀ ਦੇਖ ਚੈੱਕ ਕਰਕੇ ਫਿਰ ਤੁਹਾਨੂੰ ਲੋਨ ਮਿਲਦਾ ਹੈਗਾ। ਉਹ ਹੁਣ ਦੁਬਾਰਾ ਜਿਹੜੀ ਉਹ ਗਲਤੀ 2007-8 ਵਾਲੀ ਉਹ ਦੁਹਰਾਉਣੀ ਨਹੀਂ ਚਾਹੁੰਦੇ, ਉਹ ਚਾਹੁੰਦੇ ਨਹੀਂ ਆ ਵੀ ਉਹ ਚੀਜ਼ ਦੁਬਾਰਾ ਆਵੇ। ਹੁਣ ਮੋਹਨਚੀਮਾ ਭਾਜੀ, ਲਾਈਕ ਓਬਵੀਅਸਲੀ ਬਹੁਤ ਸਾਰੇ ਲੋਕ, ਇੱਕ ਤਾਂ ਪਹਿਲਾਂ ਆਪਣਾ ਕੰਟੈਕਟ ਨੰਬਰ ਦੱਸੋ, ਜੇ ਕਿਸੇ ਨੇ ਸਲਾਹ ਲੈਣੀ ਆ, ਘਰ ਖਰੀਦਣਾ ਵੇਚਣਾ ਆ, ਉਹਦੇ ਲਈ ਮੌਰਗੇਜਸ ਦੇ ਬਾਰੇ ਸਲਾਹ ਲੈਣੀ, ਉਹਦੇ ਲਈ ਨੰਬਰ ਆਪਣਾ ਜ਼ਰੂਰ ਸ਼ੇਅਰ ਕਰੋ। ਪਿਛਲੀ ਵਾਰੀ ਆਪਾਂ ਸ਼ੋਅ ਦੇ ਵਿੱਚ ਨਾ ਮੈਂ ਕਿਹਾ ਸੀ ਮੇਰਾ ਪਰਸਨਲ ਨੰਬਰ ਹੈਗਾ, ਹਾਂਜੀ, ਤੇ ਮੈਨੂੰ ਕਈ ਰਾਤੀ 9-10 ਵਜੇ ਕਾਲ ਆ ਜਾਂਦੀ ਹੈ। ਸੋ ਦੋਸਤਾਂ ਭੈਣਾਂ ਭਰਾਵਾਂ ਨੂੰ ਥੋੜੀ ਜਿਹੀ ਕੋਈ ਬੇਨਤੀ ਵੀ ਹੈਗੀ ਆ, ਕਾਲ ਜ਼ਰੂਰ ਕਰੋ। ਜੇ ਬਾਈ ਦੀ ਵੇ ਮੈਂ ਸਪੋਜ਼ ਕਰੋ ਬਹੁਤ ਲੇਟ ਹੈਗਾ ਇੰਨੇ ਚੱਕਦਾ ਨਾ, ਤੇ ਮੈਸੇਜ ਜ਼ਰੂਰ ਛੱਡ ਦਿਆ ਕਰੋ, ਟੈਕਸਟ ਮੈਸੇਜ ਕਰ ਦਿਆ ਕਰੋ, ਕਿਉਂਕਿ ਨੰਬਰ ਤੁਹਾਨੂੰ ਮੈਂ ਆਪਣਾ ਪਰਸਨਲ ਦੇਣਾ, ਕਿਉਂਕਿ ਇਹ ਕੰਮ ਮੈਂ ਆਪਣੇ ਮਨੋਂ ਕਰਨਾ, ਠੀਕ ਹੈ, ਤੇ ਤਾਂ ਹੀ ਮੈਂ ਤੁਹਾਨੂੰ ਨੰਬਰ ਦੇਣਾ ਜੀ। ਸੋ ਨੰਬਰ ਹੈਗਾ 559 905 2575, 559 905 2575। ਇਹ ਨੰਬਰ ਤੁਸੀਂ ਜੋੜ ਕੇ ਰੱਖਣਾ, ਲਿਖ ਕੇ ਰੱਖ ਲਓ। ਕੈਲੀਫੋਰਨੀਆ ਦੇ ਵਿੱਚ ਕੋਈ ਵੀ ਕੰਮ ਹੋਵੇ ਜਿਹਦੇ ਵਿੱਚ ਤੁਸੀਂ ਰੀਅਲ estate ਦਾ ਕੰਮ ਕਰਾਉਣਾ, ਖਾਸ ਕਰ ਮੌਰਗੇਜਸ ਦਾ ਕੰਮ ਕਰਾਉਣਾ ਹੈ, ਤੇ ਇਹ ਸਰਵਿਸ ਅਸੀਂ ਪੂਰੀ ਸਟੇਟ ਦੇ ਦਿੰਦੇ ਹਾਂ। ਕਈ ਵਾਰੀ ਅਸੀਂ ਆਊਟ ਆਫ ਸਟੇਟ ਵੀ ਥੋੜੀ ਬਹੁਤੀ ਹੈਲਪ ਕਰ ਸਕਦੇ ਹਾਂ ਜਾਂ ਗਾਈਡ ਕਰ ਸਕਦੇ ਹਾਂ, ਠੀਕ ਹੈ। ਉਹਦੇ ਬਾਰੇ ਵੀ ਜੇ ਤੁਸੀਂ ਕਿਤੇ ਆਊਟ ਆਫ ਸਟੇਟ ਹੈਗੇ ਹੋ, ਤੁਹਾਡਾ ਕੋਈ ਸਵਾਲ ਹੈਗਾ ਜਿਹਦੇ ਵਿੱਚ ਹੋ ਸਕਦਾ ਮੈਂ ਲੋਨ ਨਹੀਂ ਕਰ ਸਕਦਾ, ਪਰ ਸ਼ਾਇਦ ਮੈਂ ਤੁਹਾਨੂੰ ਥੋੜੀ ਬਹੁਤੀ ਗਾਈਡੈਂਸ ਕਰ ਸਕਦਾ ਵੀ ਭਾਜੀ ਇੱਦਾਂ ਕਰ ਲਓ ਜਾਂ ਉੱਦਾਂ ਕਰ ਲਓ, ਠੀਕ ਹੈ ਜੀ। ਸੋ ਬਿਲਕੁਲ, ਜਿਹੜਾ ਹੁਣ ਕੋਈ ਅਜੇ ਵੀ ਕੁਝ ਸੋਚ ਰਿਹਾ ਵੀ ਘਰ ਲੈਣਾ ਆ, ਉਹਨਾਂ ਨੂੰ ਕੀ ਸਲਾਹ ਆ, ਅਫੋਰਡੇਬਿਲਟੀ ਨੂੰ ਉਹਨਾਂ ਨੇ ਕਿੱਦਾਂ ਚੈੱਕ ਕਰਨਾ ਆ, ਇੰਟਰਸਟ ਰੇਟ ਓਬਵੀਅਸਲੀ ਆਈ ਨੋ ਅਜੇ ਵੀ ਹਾਈ ਆ ਪਹਿਲਾਂ ਦੇ ਮੁਕਾਬਲੇ, ਪਰ ਫਿਰ ਵੀ ਕਿਹੜੀਆਂ ਚੀਜ਼ਾਂ ਦਾ ਉਹਨਾਂ ਨੇ ਧਿਆਨ ਰੱਖਣਾ ਆ, ਕੀ ਸਲਾਹ ਆ? ਦੇਖੋ ਰਾਜ ਭਾਈ, ਇਸ ਤਰ੍ਹਾਂ ਹੈਗਾ ਵੀ ਇਸ ਵੇਲੇ ਨਾ ਕਿਰਾਏ ਵੀ ਬਹੁਤ ਜ਼ਿਆਦਾ ਹੈਗੇ। ਜੇ ਤੁਸੀਂ ਕਿਤੇ ਕਈ ਸ਼ਹਿਰਾਂ ਦੇ ਵਿੱਚ ਕਿਰਾਇਆ ਅੱਜ ਕੱਲ੍ਹ 3000 ਵੀ ਹੋ ਚੁੱਕਿਆ, ਜੇ ਤੁਸੀਂ 3000 ਦਾ ਕਿਰਾਇਆ ਲੈ ਕੇ ਚੱਲੋ, ਸਾਲ ਦੇ ਵਿੱਚ 36000 ਹੋ ਗਿਆ, ਤੇ ਈਜ਼ੀਲੀ 5 ਸਾਲ ਦੇ ਵਿੱਚ ਤੁਹਾਡਾ 1,90,000 1,80,000 ਉਹ ਚਲਾ ਗਿਆ। ਸੋ ਇਹ ਸੋਚਣ ਵਾਲੀ ਗੱਲ ਹੈਗੀ ਹੈ। ਮੈਂ ਐਨਕਰੇਜ ਜ਼ਰੂਰ ਕਰਨਾ ਹੋਮ ਓਨਰਸ਼ਿਪ ਨੂੰ, ਕਿਉਂਕਿ ਮੈਂ ਉਸ ਸਮੇਂ ਵੀ ਲੋਨ ਕੀਤੇ ਸੀ ਜਦੋਂ ਵਿਆਜ 11% ਸੀਗੇ, ਠੀਕ ਹੈ, ਤੇ ਮੈਂ ਉਸ ਸਮੇਂ ਵੀ ਲੋਨ ਕੀਤੇ ਸੀ ਜਦੋਂ ਵਿਆਜ 2.5% ਸੀਗੇ, ਤੇ ਅੱਜ ਵੀ ਅਸੀਂ ਲੋਨ ਕਰ ਰਹੇ ਹਾਂ ਜਦੋਂ ਵਿਆਜ 7 ਜਾਂ 8% ਦੇ ਲਾਗੇ ਸਾਡੇ ਹੈਗਾ ਜੀ। ਘਰ ਇੱਕ ਐਸੀ ਚੀਜ਼ ਹੈਗੀ ਹੈ ਜਿਹੜੀ ਕਿ ਤੁਹਾਡੀ ਇੱਕ ਜ਼ਰੂਰਤ ਹੈਗੀ ਹੈ। ਰੋਟੀ, ਕਪੜਾ ਔਰ ਮਕਾਨ, ਜੀਵਨ ਕੇ ਹੈ 3 ਨਿਸ਼ਾਨ। ਇਹ ਬੜੀ ਪੁਰਾਣੀ ਹੈ, ਛੋਟੇ ਮੇਰੇ ਫਾਦਰ ਸਾਹਿਬ ਵੀ ਸੁਣਦੇ ਸੀ, ਮੈਨੂੰ ਕਹਿੰਦੇ ਸੀਗੇ। ਇਹ ਗੱਲ ਨੂੰ ਮੈਂ ਵੀ ਸਮਝਦਾ ਹੈਗਾ। ਲੋੜ ਦੇ ਮੁਤਾਬਿਕ ਕਿਸੇ ਨੂੰ ਅਸੀਂ ਫੋਰਸ ਨਹੀਂ ਕਰਦੇ, ਕਿਉਂਕਿ ਜੇ ਮੇਰਾ ਕੰਮ ਹੈਗਾ ਮੌਰਗੇਜ ਦਾ ਤੇ ਮੈਂ ਤੁਹਾਨੂੰ ਕਹਾਂ ਤੁਸੀਂ ਅੱਜ ਹੀ ਮੌਰਗੇਜ ਕਰਾਓ, ਤੁਸੀਂ ਅੱਜ ਹੀ ਘਰ ਲਓ, ਮੈਂ ਇਹ ਗੱਲ ਨਹੀਂ ਕਹਿੰਦਾ। ਆਪਣੀ ਲੋੜ ਦੇ ਮੁਤਾਬਿਕ ਚੱਲੋ, ਆਪਣੇ ਬਜਟ ਦੇ ਹਿਸਾਬ ਨਾਲ ਚੱਲੋ। ਜੇ ਤੁਹਾਡੇ ਕੋਲ ਵਾਕਈ ਪੈਸੇ ਜੁੜ ਚੁੱਕੇ ਨੇ ਔਰ ਤੁਸੀਂ ਕਾਫੀ ਸਮੇਂ ਤੋਂ ਸੋਚ ਰਹੇ ਹੋ ਘਰ ਲੈਣ ਦੀ, ਤੇ ਇਹ ਸਮਾਂ ਇੰਨਾ ਮਾੜਾ ਸਮਾਂ ਨਹੀਂ ਹੈਗਾ। ਪ੍ਰਾਈਸਿਸ ਜਿਵੇਂ ਪਹਿਲਾਂ ਕਿਹਾ, ਥੋੜੀ ਬਹੁਤੀ ਐਡਜਸਟਮੈਂਟ ਹੋਊਗੀ, ਰੇਟ ਦੇ ਵਿੱਚ ਜ਼ਿਆਦਾ ਐਡਜਸਟਮੈਂਟ ਹੋਣ ਦੇ ਚਾਂਸਿਸ ਜ਼ਿਆਦਾ ਹੈਗੇ ਆ। ਤੇ ਤੁਸੀਂ ਇਸ ਵੇਲੇ ਪੀਸਫੁਲੀ, ਯਾਨੀ ਕਿ ਐ ਨਹੀਂ ਵੀ ਮੈਂ ਵੀ ਆਫਰ ਦੇ ਦਾਂ, ਇਹਦੀ ਵੱਧ ਆਫਰ ਦੇ ਦਾਂ, ਉਹੋ ਜਿਹਾ ਕੰਮ ਖਤਮ ਹੋਇਆ ਪਿਆ। ਜੇ ਸਹੀ ਪ੍ਰਾਈਸ ਤੁਹਾਨੂੰ ਕੋਈ ਘਰ ਲੱਗਦਾ, ਤੁਹਾਡੀ ਜਿਹੜੀ ਫੈਮਿਲੀ ਨੂੰ ਸੂਟ ਕਰਦਾ, ਤੁਹਾਨੂੰ ਸੂਟ ਕਰਦਾ, ਬੱਚਿਆਂ ਵਾਸਤੇ ਰਹਿਣ ਲਈ ਜਗ੍ਹਾ ਵਧੀਆ ਹੈਗੀ ਹੈ, ਫਿਰ ਤੁਸੀਂ ਘਰ ਲਓ, ਪਰ ਹਮੇਸ਼ਾ ਲੋੜ ਦੇ ਮੁਤਾਬਿਕ। ਬਿਲਕੁਲ, ਅਫੋਰਡੇਬਿਲਟੀ ਨੂੰ ਜਿਹੜਾ ਉਹ ਆਪਣੀ ਅਕਸਰ ਹੁਣ ਜਿੱਦਾਂ ਆਪਾਂ ਦੇਖਦੇ ਹਾਂ ਵੀ ਕਈਆਂ ਨੇ ਆਪਣੀਆਂ ਜਿਹੜੀ ਸੈਲਰੀ ਦੇ ਵਿੱਚ ਪੇ ਕੱਟਸ ਵੀ ਲਈਆਂ। ਮਾਰਕੀਟ ਥੋੜੀ ਟਾਈਟ ਹੀ ਆ ਜਿਹੜੀ ਇਸ ਹਿਸਾਬ ਦੇ ਨਾਲ, ਕਈਆਂ ਦੇ ਜਿੱਦਾਂ
ਟਰੱਕਾਂ ਵਾਲੇ ਵੀ ਆ ਜਾਂ ਉੱਦਾਂ ਵੀ ਬਿਜ਼ਨਸਮੈਨ ਵੀ ਆ ਜਾਂ ਬਿਜ਼ਨਸ ਐਂਟਰਪ੍ਰੈਨਿਓਰਸ ਆ, ਉਹਨਾਂ ਦੀ ਇਨਕਮ ਥੋੜ੍ਹੀ ਘਟੀ ਵੀ ਆ, ਕੀ ਉਹਨਾਂ ਦੇ ਲਈ ਅਜੇ ਵੀ ਤੁਹਾਡੇ ਕੋਲ ਕੋਈ ਇੱਦਾਂ ਦੀਆਂ ਲੋਨ ਆਪਸ਼ਨਸ ਜਾਂ ਇੱਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਵੀ ਜਿਹੜਾ ਉਹ ਜੇ ਉਹ ਚਾਹੁੰਦੇ ਆ, ਚਾਹੇ ਉਹ ਕੋਈ ਵੀ ਪ੍ਰਾਪਰਟੀਜ਼ ਲੈਣੀਆਂ ਚਾਹੁੰਦੇ ਆ ਜਾਂ ਰੀਅਲ ਏਸਟੇਟ ਬਾਏ ਕਰਨਾ ਚਾਹੁੰਦੇ, ਉਹਨਾਂ ਦੇ ਲਈ ਉਹ ਲੋਨਸ ਦੇ ਆਪਸ਼ਨਸ ਹੈਗੀਆਂ? ਸੁਰਾਜ ਭਾਈ, ਦਿਸ ਇਜ਼ ਅ ਵੈਰੀ ਗੁੱਡ ਕੁਐਸਚਨ, ਬਹੁਤ ਅੱਛਾ ਸਵਾਲ ਹੈਗਾ। ਮੈਂ ਅਕਸਰ ਸ਼ੋਅ ਦੇ ਵਿੱਚ ਹਮੇਸ਼ਾ ਗੱਲ ਕਰਨਾ ਵੀ ਸਾਡੀ ਜਿਹੜੀ ਕਮਿਊਨਿਟੀ ਹੈਗੀ ਹੈ, ਜੇ ਅਸੀਂ ਆਪਣੀ ਕਮਿਊਨਿਟੀ ਦੀ ਗੱਲ ਕਰੀਏ ਤੇ ਅਸੀਂ ਕਾਫੀ ਸੈਲਫ ਇੰਪਲੋਇਡ ਹੈਗੇ ਹਾਂ, ਜਾਂ ਟਰੱਕਿੰਗ 'ਚ ਹੈਗੇ ਹਾਂ, ਜਾਂ ਸਾਡੇ ਗੈਸ ਸਟੇਸ਼ਨਸ ਹੈਗੇ ਨੇ, ਜਾਂ ਲਿਕਵਿਡ ਸ਼ਾਪਸ ਨੇ, ਮਤਲਬ ਕਿ ਸਾਡਾ ਆਪਣਾ ਕੰਮ ਬਹੁਤ ਚੱਲਦਾ ਹੈਗਾ ਜੀ। ਉਹਦੇ ਵਿੱਚ ਅਕਸਰ ਜਦੋਂ ਇਨਕਮ ਦਾ ਸਵਾਲ ਆਉਂਦਾ ਤੇ ਅਸੀਂ ਡਿਡਕਸ਼ਨਸ ਬੜੀਆਂ ਕਲੇਮ ਕਰ ਲੈਂਦੇ ਹਾਂ, ਇਨਕਮ ਰਹਿੰਦੀ ਨਹੀਂ। ਇਹ ਉਹਨਾਂ ਵਾਸਤੇ ਪ੍ਰੋਗਰਾਮਸ ਹੈਗੇ ਨੇ ਜਿਨ੍ਹਾਂ ਦਾ ਕੰਮ ਠੀਕ ਚੱਲ ਰਿਹਾ, ਬੈਂਕ ਦੇ ਵਿੱਚ ਪੈਸੇ ਬਹੁਤ ਆਉਂਦੇ ਨੇ, ਪਰ ਟੈਕਸ ਰਿਟਰਨ ਦੇ ਵਿੱਚ ਸ਼ੋ ਨਹੀਂ ਹੁੰਦੇ, ਖਰਚੇ ਦਿਖਾਈ ਦੇ ਬਹੁਤੇ, ਨੈਟ ਇਨਕਮ ਜਿਹੜੀ ਹੈਗੀ ਬੜੀ ਘੱਟ ਜਾਂਦੀ ਹੈ। ਸੋ ਉਹਨਾਂ ਵਾਸਤੇ ਪ੍ਰੋਗਰਾਮਸ ਹੈਗੇ ਨੇ। ਜੇ ਤੁਹਾਡੇ ਕੋਲ 15 ਜਾਂ 20% ਡਾਊਨ ਪੇਮੈਂਟ ਹੈਗੀ ਹੈ, ਅਸੀਂ ਤੁਹਾਡਾ ਬੈਂਕ ਸਟੇਟਮੈਂਟਸ ਦੇ ਬੇਸ ਦੇ ਉੱਪਰ ਵੀ ਲੋਨ ਕਰ ਸਕਦੇ ਹਾਂ। ਕਿ ਅਸੀਂ 1099 ਜਿਹਨਾਂ ਨੂੰ ਮਿਲਦਾ, ਖਾਸ ਕਰ ਟਰੱਕਿੰਗ ਦੇ ਵਿੱਚ ਤੁਹਾਨੂੰ 1099 ਮਿਲਦਾ, ਉਹਦੇ ਬੇਸ ਤੇ ਵੀ ਲੋਨ ਹੋ ਸਕਦਾ। ਫਿਰ ਅਸੀਂ ਪ੍ਰੋਫਿਟ ਐਂਡ ਲਾਸ ਜਾਂ ਬੈਲੈਂਸ ਸ਼ੀਟ ਜਿਹਨੂੰ ਅਸੀਂ ਕਹਿੰਦੇ ਹਾਂ, ਇਹ ਚੀਜ਼ਾਂ ਦੇ ਉੱਪਰ ਵੀ ਅਸੀਂ ਕਹ ਲਓ ਵੀ ਇਹਨੂੰ ਦੇਖ ਕੇ ਅਸੀਂ ਤੁਹਾਡੀ ਲੋਨ ਦੇ ਵਿੱਚ ਮਦਦ ਕਰ ਸਕਦੇ ਹਾਂ। ਇੱਕ ਮੈਸੇਜ ਜਿਹੜਾ ਸਭ ਦੇ ਵਾਸਤੇ ਹੈਗਾ ਉਹ ਹੈਗਾ, ਜੇ ਤੁਹਾਡੇ ਕਿਤੇ ਲੋਨ ਚੱਲ ਰਿਹਾ, ਕਿਉਂਕਿ ਹੋਰ ਬੜੇ ਲੋਨ ਅਫਸਰ ਹੈਗੇ ਨੇ, ਬਿਲਕੁਲ ਕੈਪੇਬਲ ਵੀ ਹੈਗੇ ਨੇ, ਪਰ ਕਈ ਵਾਰੀ ਪ੍ਰੋਬਲਮ ਆ ਜਾਂਦੀ ਹੈ। ਜੇ ਤੁਹਾਨੂੰ ਲੱਗਦਾ ਵੀ ਤੁਹਾਡਾ ਲੋਨ ਨਹੀਂ ਹੋ ਰਿਹਾ, ਜਾਂ ਤੁਹਾਡਾ ਲੋਨ ਅਫਸਰ ਤੁਹਾਡਾ ਫੋਨ ਹੀ ਨਹੀਂ ਚੱਕ ਰਿਹਾ, ਜਾਂ ਤੁਹਾਨੂੰ ਲੱਗਦਾ ਵੀ ਮੈਂ ਲੋਨ ਲੈ ਸਕਦਾ ਪਰ ਮੈਨੂੰ ਇੱਥੇ ਮੈਂ ਗਲਤ ਜਗ੍ਹਾ ਤੇ ਪਹੁੰਚ ਗਿਆ, ਜੇ ਕੋਈ ਵੀ ਇਹੋ ਜਿਹੀ ਗੱਲਬਾਤ ਹੋਏ, ਤੁਸੀਂ ਸਾਡੇ ਨਾਲ ਕੰਸਲਟ ਜ਼ਰੂਰ ਕਰੋ। ਇਸ ਦੀ ਕੋਈ ਫੀਸ ਨਹੀਂ ਹੈਗੀ, ਠੀਕ ਹੈ। ਹੋ ਸਕਦਾ ਵੀ ਅਸੀਂ ਤੁਹਾਡੀ ਮਦਦ ਕਰੀਏ। ਔਰ ਮੈਂ ਬੜੇ ਗਰਵ ਨਾਲ ਇਹ ਗੱਲ ਕਰਨਾ ਵੀ ਅਸੀਂ ਜਿੰਨੀ ਦੇਰ ਇਹ ਕੰਮ ਕੀਤਾ, ਬਹੁਤ ਹੀ ਫੈਮਲੀਜ਼ ਦੇ ਅਸੀਂ ਘਰਾਂ ਦਾ ਚਲੋ ਵੀ ਲੋਨ ਕੀਤਾ ਹੈਗਾ, ਔਰ ਪੂਰੀ ਮਦਦ ਕੀਤੀ ਹੈਗੀ ਹੈ, ਘਰ ਲੈਣ ਤੋਂ ਪਹਿਲਾਂ ਵੀ ਤੇ ਘਰ ਲੈਣ ਤੋਂ ਬਾਅਦ ਵੀ। ਮੈਨੂੰ ਦਿਹਾੜੀ ਦੇ ਵਿੱਚ ਕੋਈ 5-7 ਕਾਲਾਂ ਆਉਂਦੀ, ਭਾਜੀ ਆਹ ਪੇਪਰ ਆ ਗਿਆ, ਆਹ ਕੀ ਹੈਗਾ, ਅਸੀਂ ਫੋਨ ਚੱਕਣ ਤੋਂ ਨਹੀਂ ਹਿਚਕਿਚਾਉਂਦੇ। ਸਾਡਾ ਇਹ ਕੰਮ ਹੈਗਾ, 7 days a week ਹੈਗਾ। ਤੁਹਾਨੂੰ ਕੋਈ ਵੀ ਮੌਰਗੇਜ ਵਿੱਚ ਤੁਹਾਨੂੰ ਕੋਈ ਇਸ਼ੂ ਆ ਰਿਹਾ ਹੈਗਾ, ਮੇਕ ਸ਼ੋਰ ਤੁਸੀਂ ਸਾਨੂੰ ਕਾਲ ਕਰੋ। ਨੰਬਰ ਮੈਂ ਫਿਰ ਦੱਸਣਾ, 559 905 2575 ਨੰਬਰ ਹੈਗਾ, ਕਾਲ, ਟੈਕਸਟ ਜਾਂ ਵੌਇਸਮੇਲ ਪਲੀਜ਼ ਸਾਨੂੰ ਛੱਡੋ। ਬਿਲਕੁਲ। ਸੋ ਜਦੋਂ ਇੱਦਾਂ ਥੋੜ੍ਹਾ ਜਿਹਾ ਮਾਰਕੀਟ ਕਹਿ ਲਓ ਵੀ ਜਦੋਂ ਟਾਈਟ ਹੁੰਦੀ ਆ, ਬੰਦਾ ਸੋਚ ਰਿਹਾ ਹੁੰਦਾ ਵੀ ਫਸਟ ਟਾਈਮ ਹੋਮ ਬਾਇਰ ਬਹੁਤ ਹੁੰਦੇ ਆਪਣੀ ਜਿਹੜੀ ਕਮਿਊਨਿਟੀ 'ਚ, ਬਹੁਤ ਸਾਰੇ ਜਿਹੜੇ ਫਸਟ ਟਾਈਮ ਜਿਹੜਾ ਵੀ ਨਵਾਂ ਆਉਂਦਾ ਆ ਉਹਨੂੰ ਇਹ ਇੱਛਾ ਹੁੰਦੀ ਹੈ ਵੀ ਆਪਾਂ ਘਰ ਜਿਹੜਾ ਉਹ ਬਾਏ ਕਰੀਏ, ਮਕਾਨ ਵਾਲੀ ਜਿੱਦਾਂ ਤੁਸੀਂ ਗੱਲ ਕੀਤੀ ਆ। ਬੰਦਾ ਇੱਕ ਆਪਣਾ ਬਜਟ ਲੈ ਕੇ ਚੱਲਿਆ ਹੁੰਦਾ, ਅੱਛਾ ਵੀ ਮੈਂ ਇੰਨੇ ਕੁ ਡਾਊਨ ਦੇਣੇ ਆ, ਇੰਨਾ ਕਲੋਜ਼ਿੰਗ ਕਾਸਟ ਆ ਜਾਊਗਾ, ਇਹ ਆ ਕਿਤੇ ਮਾੜਾ ਮੋਟਾ ਵੀ 2-4% ਦਾ ਵੀ ਉੱਤੇ ਥੱਲੇ ਹੋ ਜਾਵੇ, ਫਿਰ ਪ੍ਰੋਬਲਮ ਜੀ ਜਿਹੜੀ ਉਹ ਆ ਜਾਂਦੀ ਆ। ਸੋ ਉਹ ਜਿਹੜੇ ਹੋਮ ਬਾਇਰਸ ਆ ਜਿਨ੍ਹਾਂ ਨੇ ਇਸ ਪਾਸੇ ਵੱਲ ਨੂੰ ਕਦਮ ਚੱਕਣੇ ਆ, ਉਹਨਾਂ ਨੂੰ ਕੀ ਸਲਾਹ ਆ, ਕਿੰਨੀ ਕੁ ਤੁਹਾਡੇ ਕੋਲ ਡਾਊਨ ਪਿਆ ਹੋਵੇ, ਕਿੰਨੇ ਕੁ ਕਲੋਜ਼ਿੰਗ ਕਾਸਟ ਦੇ ਲਈ ਤੁਸੀਂ ਜਿਹੜਾ ਉਹ ਤਿਆਰ ਹੋਵੋ ਤਾਂ ਜੋ ਤੁਹਾਡੇ ਕੋਲ ਵਿਗਲ ਰੂਮ ਹੋਵੇ? ਜੀ ਹਾਂ, ਵੈਰੀ ਗੁੱਡ ਕੁਐਸਚਨ। ਸੋ ਦੇਖੋ, ਡਿਪੈਂਡ ਕਰਦਾ ਤੁਸੀਂ ਕਿੱਥੇ ਘਰ ਆਉਣ ਲੱਗੇ ਹੋ, ਕਿਉਂਕਿ ਕਈ ਕਾਉਂਟੀਜ਼ ਦੇ ਵਿੱਚ ਘਰ ਬਹੁਤ ਮਹਿੰਗੇ ਹੈਗੇ ਜੀ। ਤੁਸੀਂ ਬੇ ਏਰੀਆ ਚੱਲ ਜਾਓ ਤੇ $1 ਮਿਲੀਅਨ ਆਮ ਦੀ ਚੀਜ਼ ਹੈਗੀ, ਐਵਰੇਜ ਹੀ ਹੈ। ਤੁਸੀਂ ਸਾਡੀ ਫਰੈਸਨੋ ਕਾਉਂਟੀ 'ਚ ਆ ਜਾਓ, 5 ਲੱਖ 5.5 ਲੱਖ ਦਾ ਅੱਜ ਕੱਲ੍ਹ ਇੱਥੇ ਘਰ ਚੰਗੇ ਏਰੀਆ 'ਚ ਮਿਲ ਜਾਂਦਾ ਹੈਗਾ। ਦੇਖੋ, ਮਿਨੀਮਮ ਡਾਊਨ ਪੇਮੈਂਟ ਜਿਹੜੀ ਹੈਗੀ ਹੈ 3% ਤੇ ਵੀ ਲੋਨ ਹੋ ਸਕਦਾ। ਜੇ 5 ਲੱਖ ਦਾ ਘਰ ਹੈ, ਤੁਹਾਡੇ ਕੋਲ 15,000 ਦੀ ਕੱਲ ਵੀ ਰਕਮ ਜਿਹੜੀ ਹੈ ਉਹ ਹੋਣੀ ਚਾਹੀਦੀ ਹੈ। ਜੇ 3% ਦੇ ਹਿਸਾਬ ਨਾਲ ਤੁਹਾਡਾ ਲੋਨ ਪਾਸ ਹੋ ਜਾਂਦਾ, ਜੇ ਤੁਹਾਡੀ ਇਨਕਮ ਸਹੀ ਹੈਗੀ। ਠੀਕ ਹੈ ਜੀ। ਕਲੋਜ਼ਿੰਗ ਕਾਸਟ ਜਿਹੜੀ ਹੈਗੀ ਹੈ ਉਹ ਪ੍ਰਾਈਸ ਦੇ ਹਿਸਾਬ ਨਾਲ 1 ਤੋਂ ਲੈ ਕੇ 1.5%। ਠੀਕ ਹੈ। ਕਲੋਜ਼ਿੰਗ ਕਾਸਟ ਦੇ ਵਿੱਚ ਐਸਕਰੋ, ਟਾਈਟਲ, ਪ੍ਰੋਪਰਟੀ ਟੈਕਸਿਸ, ਇੰਸ਼ੋਰੈਂਸ, ਇਹੋ ਜਿਹੀਆਂ ਫੀਸ ਜਿਹੜੀਆਂ ਹੈਗੀਆਂ ਉਹ ਉਹਦੇ ਵਿੱਚ ਆ ਜਾਂਦੀਆਂ ਹੈਗੀਆਂ। ਠੀਕ ਹੈ। ਸੋ 1 ਤੋਂ ਲੈ ਕੇ 1.5% ਤੁਹਾਡਾ ਕਲੋਜ਼ਿੰਗ ਕਾਸਟ ਦਾ ਖਰਚਾ ਹੈਗਾ, ਤੇ 3% ਤੁਸੀਂ ਕਹਿ ਲਓ ਵੀ ਜਿਹੜੀ ਤੁਹਾਡੀ ਹੈਗੀ ਹੈ ਡਾਊਨ ਪੇਮੈਂਟ। ਓਵਰਆਲ 5% ਦਾ ਖਰਚਾ ਤੁਹਾਡਾ ਲੱਗ ਜਾਣਾ, ਹੋ ਹੀ ਜਾਣਾ ਮਿਨੀਮਮ, ਜਿਹੜਾ ਉਹ ਇੰਨਾ ਕੁ ਤਾਂ ਚਾਹੀਦਾ ਹੀ ਚਾਹੀਦਾ। ਜੇ 5 ਲੱਖ ਦਾ ਘਰ ਹੈਗਾ ਤੇ ਤੁਹਾਡੇ ਕੋਲ ਮਿਨੀਮਮ 22, 23, 24, 25,000 25-30,000 ਰੁਪਇਆ ਹੋਵੇ ਤਾਂ ਵਧੀਆ ਹੈ। ਹਾਂ, ਇੰਨੇ ਕੁ ਤੁਹਾਨੂੰ ਚਾਹੀਦਾ। ਅਦਰਵਾਈਜ਼ ਤੁਸੀਂ ਨਾ ਫਿਰ ਬਾਰਡਰ ਲਾਈਨ ਤੇ ਆਉਂਦੇ, ਫਿਰ ਤੁਹਾਡਾ ਲੋਨ ਕਿਹੜੀ ਗੱਲ ਤੋਂ ਰਹਿ ਜਾਂਦਾ। ਸੋ ਇੰਨੀ ਕੁ ਰਕਮ ਚਾਹੀਦੀ ਹੈਗੀ। ਹਾਂ, ਇਹਦੇ ਵਿੱਚ ਇਹ ਵੀ ਹੈਗਾ, ਪਰ ਦ ਮੋਰ ਦਾ ਜਿੰਨੀ ਵਧੀਆ ਡਾਊਨ ਪੇਮੈਂਟ ਉਹਨਾਂ ਵਧੀਆ। ਹਾਂਜੀ, ਇਹ ਤੇ ਦੇਖੋ ਸਭ ਤੋਂ ਬੈਸਟ ਚੀਜ਼ ਹੈਗੀ ਹੈ, ਤੁਸੀਂ ਜਿੰਨਾ ਘੱਟ ਲੋਨ ਕਰਾਓਗੇ ਤੁਹਾਨੂੰ ਫਾਇਦਾ। ਜਿੰਨੀ ਤੁਸੀਂ ਜ਼ਿਆਦਾ ਰਕਮ ਬੈਂਕਾਂ ਵਾਲੇ ਲੋਕ ਤਾਂ ਬੈਂਕ ਵਾਲੇ ਤੇ ਬਹੁਤ ਹੱਸ ਕੇ ਦੇਣਗੇ ਤੁਹਾਨੂੰ, ਜੇ ਤੁਸੀਂ ਪਾਸ ਹੋ ਕਹਿੰਦੇ ਲਾਇਆ ਤੇ ਬਹੁਤ ਵਧੀਆ ਬੰਦਾ ਇਹਨੇ ਤੇ ਲੋਨ ਕਰਾਇਆ ਬੜੀ ਵੱਡੀ ਰਕਮ ਦਾ, ਕਿਉਂਕਿ ਉਹਨਾਂ ਨੇ ਖੱਟਣਾ ਵਿਆਜ। ਸੋ ਪਰ ਜੇ ਤੁਹਾਡੇ ਕੋਲ ਪੈਸੇ ਹੈਗੇ ਆ, ਘਰ ਵੀ ਇੱਕ ਤੁਹਾਡੀ ਇਨਵੈਸਟਮੈਂਟ ਹੈਗੀ, ਤੁਹਾਡਾ ਹੀ ਬੈਂਕ ਹੈਗਾ, ਤੁਹਾਡੇ ਘਰ 'ਚ ਹੀ ਗਏ ਪੈਸੇ, ਕਿਤੇ ਬਾਹਰ ਨਹੀਂ ਗਏ ਹੈਗੇ। ਸੋ ਜੇ ਹੈਗੇ ਨੇ ਤੇ ਜ਼ਰੂਰ ਲਾਓ, ਜੇ ਨਹੀਂ ਹੈਗੇ ਤੁਸੀਂ ਗਿਫਟ ਵੀ ਲੈ ਸਕਦੇ ਹੋ। ਇੱਕ ਇਹ ਵੀ ਗੱਲ ਹੁੰਦੀ ਹੈ, ਭਾਜੀ ਮੇਰੇ ਕੋਲ ਪੈਸੇ ਨਹੀਂ ਹੈਗੇ ਜਾਂ ਮੈਂ ਕੈਸ਼ ਲੈਣਾ, ਮੈਂ ਇਦਾਂ ਕਰਨਾ, ਉਹਦੇ ਵਿੱਚ ਕੋਈ ਫੈਮਿਲੀ ਮੈਂਬਰ ਤੋਂ ਤੁਸੀਂ ਗਿਫਟ ਵੀ ਲੈ ਸਕਦੇ ਹੋ, ਉਹ ਵੀ ਅਲਾਉਡ ਹੁੰਦਾ।
ਠੀਕ ਹੈ ਜੀ ਜੀ। ਸੋ ਇਹਦੇ ਵਿੱਚ ਹੁਣ ਜਦੋਂ ਇਹ ਤਾਂ ਬਾਇਰ ਦੇ ਪੱਖ ਤੋਂ, ਇੱਕ ਸੈਲਰ ਦੇ ਪੱਖ ਤੋਂ ਜਿਹੜਾ ਘਰ ਵੇਚ ਰਿਹਾ ਆ, ਉਹਨੂੰ ਵੀ ਕਾਫੀ ਕਮਿਸ਼ਨ ਵਗੈਰਾ ਆਉਂਦਾ ਆ। ਰੀਸੈਂਟਲੀ ਇੱਕ ਖਬਰ ਵੀ ਸੀਗੀ ਮਜ਼ਦੂਰੀ ਦੀ, ਹਾਂਜੀ ਹਾਂਜੀ ਉਹ 1.8 ਬਿਲੀਅਨ ਡਾਲਰ ਦਾ ਜੁਰਮਾਨਾ ਸੈਟਲਮੈਂਟ ਵੀ ਜਿਹੜੀ ਉਹਨਾਂ ਨੇ ਕੀਤੀ ਆ। ਕਹਿੰਦੇ ਵੀ ਉਹਨਾਂ ਨੇ ਆਪਸ 'ਚ ਮਿਲ ਜੁਲ ਕੇ ਕਮਿਸ਼ਨ ਜਾਣ ਕੇ ਵੀ ਇਨਫਲੇਟ ਕਰਕੇ ਵਧਾ ਕੇ ਰੱਖੇ ਹੋਏ ਸੀਗੇ। ਹਾਂਜੀ ਦੇਖੋ ਹੁਣ ਥੋੜੀ ਜਿਹੀ ਆਪਾਂ ਰੀਅਲ estate ਦੀ ਗੱਲ ਕਰੀਏ, ਜਿਵੇਂ ਸਾਡੀ ਕੰਪਨੀ ਹੈਗੀ ਆ, ਅਸੀਂ ਵੀ ਘਰ ਵੇਚਣੇ ਹੈਗੇ, ਜੇ ਕਿਸੇ ਨੇ ਘਰ ਵੇਚਣਾ ਹੋਵੇ ਕੈਲੀਫੋਰਨੀਆ ਤੇ ਅਸੀਂ ਵੀ ਆਰ ਹੇਅਰ ਟੂ ਹੈਲਪ ਯੂ। ਜਿਹੜੀ ਸਟੈਂਡਰਡ ਨਾਰਮਲ ਕਮਿਸ਼ਨ ਜਿਹੜੀ ਏਜੰਟ ਚਾਰਜ ਕਰਦਾ, ਉਹ ਕਰਦਾ 6%। ਠੀਕ ਹੈ। ਹੁਣ ਜੇ ਤੁਸੀਂ ਕਹੋ ਜੀ ਮੈਂ ਘਰ ਵੇਚਣਾ ਹੈਗਾ, 5 ਲੱਖ ਦਾ ਘਰ ਆ ਤੇ ਤੁਸੀਂ ਵੇਚ ਦਿਓ, ਉਹਨਾਂ ਕਹਿੰਦਾ ਠੀਕ ਹੈ ਜੀ ਆ ਜਾਓ, ਤੁਹਾਡੀ ਲਿਸਟਿੰਗ ਫੀ ਹੈਗੀ ਹੈ 6%, ਯਾਨੀ ਕਿ $30,000 ਤੁਹਾਡਾ ਉਹ ਲੱਗ ਜਾਣਾ ਵੇਚਣ ਦਾ। ਥੋੜਾ ਬਹੁਤਾ ਤੁਹਾਡੇ ਲੱਗਣੇ ਐਸਕੋਟਾਈਲ ਦੇ ਫੀਸ, ਉਹ ਵੀ ਲਾ ਲਓ ਤੁਸੀਂ, ਠੀਕ ਹੈ। ਠੀਕ ਹੈ। ਹੁਣ ਜਿਹੜਾ ਲਾਸੂਟ ਹੋਇਆ ਮਿਜ਼ੋਰੀ ਦੇ ਵਿੱਚ, ਉਹਦੀ ਜੱਜਮੈਂਟ ਸੀਗੀ $1.7 ਬਿਲੀਅਨ ਦੀ। 1.78 ਉਹ ਉਹਨਾਂ ਨੇ ਸ਼ੁਰੂ ਕੀਤਾ ਸੀ ਨੈਸ਼ਨਲ ਐਸੋਸੀਏਸ਼ਨ ਆਫ ਰੀਅਲਟਰਸ ਤੇ 2-4 ਕੰਪਨੀਆਂ ਹੋਰ ਨੂੰ, ਜਿਹੜੀਆਂ ਕਿ ਬ੍ਰੋਕਰੇਜ ਹਾਊਸਿਸ ਹੈਗੀਆਂ। ਠੀਕ ਹੈ, ਓਕੇ। ਉਹਨਾਂ ਦਾ ਇਹ ਕਹਿਣਾ ਸੀ ਵੀ ਇਹਦੇ ਵਿੱਚ ਨਾ ਐਂਟੀ ਟਰਸਟ ਬਣ ਜਾਂਦੀ ਹੈ। ਕਹਿੰਦੇ ਵੀ ਸੈਲਰ ਨੇ ਘਰ ਲਿਸਟ ਕੀਤਾ ਵੇਚਣ ਨੂੰ, ਠੀਕ ਹੈ, ਸੈਲਰ ਦਾ ਜਿਹੜਾ ਏਜੰਟ ਸੀਗਾ, ਠੀਕ ਹੈ, ਉਹਦਾ ਤਾਂ 3% ਬਣਦਾ, ਵੀ ਜਿਹੜਾ ਬਾਇਰਸ ਏਜੰਟ ਜਿਹੜਾ ਬਾਇਰ ਲੈ ਗਿਆ ਸੀ, ਉਹਨੂੰ ਵੀ 3% ਕਿਉਂ ਦਈਏ? ਉਹਨੂੰ ਠੋਕੀ ਜਾਂਦੇ ਸੀ। ਹਾਂ, ਉਹ ਹੁਣ ਫਿਰ ਸਾਰੇ ਕੰਜ਼ਿਊਮਰਸ ਵੀ ਇੱਕ ਪਾਸੇ ਹੋ ਗਏ, ਉਹ ਕੇਸ ਗਏ ਜਿੱਤ। ਹੁਣ ਇਹੋ ਜਿਹਾ ਕੇਸ ਕਈ ਸਟੇਟਾਂ 'ਚ ਹੋਰ ਵੀ ਚੱਲਣੇ ਸ਼ੁਰੂ ਹੋ ਚੁੱਕੇ ਹੈਗੇ। ਓਕੇ, ਠੀਕ ਆ। ਸੋ ਦੇਖੋ ਹੁਣ ਕਿੱਥੇ ਗੱਲ ਪਹੁੰਚਦੀ ਹੈਗੀ ਹੈ, ਇੱਕ ਪਾਸੇ ਇੱਕ ਕੇਸ ਹੱਜੇ ਨਾ ਤੇ ਫਿਰ ਇਹ ਤੁਰ ਪੈਂਦੇ, ਬੈਂਚਮਾਰਕ ਤੁਰ ਪੈਂਦਾ ਹੈ। ਕੈਲੀਫੋਰਨੀਆ ਵੀ ਜਾ ਸਕਦਾ, ਟੈਕਸਸ ਵੀ ਜਾਊਗਾ, ਵੱਡੀ ਸਟੇਟਾਂ ਫਲੋਰੀਡਾ ਵੀ ਜਾ ਸਕਦਾ। ਤੇ ਫਿਰ ਜਿਹੜੇ ਕੰਜ਼ਿਊਮਰਸ ਆ, ਉਹ ਤਾਂ ਕਹਿੰਦੇ ਵਾਕਈ ਵੀ ਜਿਨ੍ਹਾਂ ਨੇ ਘਰ ਵੇਚੇ ਸਾਡੇ ਪੈਸੇ ਮੁੜ ਜਾਣ, ਵੀ ਅਸੀਂ ਇੰਨਾ ਖਰਚਾ ਕੀਤਾ, ਸਾਡੇ ਤੇ ਬੜੇ ਪੈਸੇ ਮਰ ਗਏ ਜਾਂ ਇੰਨੇ ਪੈਸੇ ਲੱਗੇ ਜੀ। ਸੋ ਇਹ ਗੱਲਬਾਤ ਬੜੀ ਇਸ ਵੇਲੇ ਹੌਟ ਟਾਪਿਕ ਹੈਗਾ ਅਮੰਗ ਰੀਅਲਟਰਸ। ਮੈਂ ਵੀ ਰੀਅਲਟਰ ਵੀ ਹੈਗਾ, ਅਸੀਂ ਵੀ ਜਦੋਂ ਤੁਸੀਂ ਘਰ ਵੇਚਦੇ ਹੋ ਅਸੀਂ ਤੁਹਾਨੂੰ ਕਮਿਸ਼ਨ ਤੁਹਾਡੇ ਤੋਂ ਲੈਂਦੇ ਹਾਂ। ਬਟ ਥੈਂਕਫੁਲੀ ਮੈਂ ਇਹ ਡਿਸੀਜਨ ਇਸ ਸਾਲ 'ਚ ਲਿਆ ਸੀਗਾ ਸ਼ੁਰੂ ਦੇ ਵਿੱਚ। ਮੈਂ ਤੇ ਆਪਣੀ ਕਹਿ ਲਓ ਵੀ ਜਿਹੜੀ ਸਾਡੀ ਕਮਿਸ਼ਨ ਹੈਗੀ ਆਲਰੇਡੀ 3% ਹੀ ਹੈਗੀ ਹੈ। ਠੀਕ ਹੈ। ਇਹਦੇ ਵਿੱਚ ਮੈਂ ਬਾਇਰ ਸੈਲਰ ਦੀ ਮਿਲਾ ਕੇ ਟੋਟਲ ਮਿਲਾ ਕੇ ਹੈਗੀ। ਸੋ ਜੇ ਤੁਹਾਡੇ ਕਿਸੇ ਭੈਣ ਭਰਾ ਨੇ ਕੈਲੀਫੋਰਨੀਆ ਦੇ ਵਿੱਚ ਜੇ ਤੁਸੀਂ ਸੋਚ ਰਹੇ ਹੋ ਘਰ ਵੇਚਣ ਦੀ, ਤੁਸੀਂ ਸਾਡੇ ਨਾਲ ਕੰਸਲਟ ਕਰੋ। ਜੇ ਤੁਹਾਨੂੰ ਸਾਡੀ ਸਰਵਿਸ ਚੰਗੀ ਲੱਗੇ ਤਾਂ ਸਾਨੂੰ ਮੌਕਾ ਦਿਓ। ਇਟ ਡਜ਼ਨਟ ਮੈਟਰ ਤੁਸੀਂ ਫ੍ਰੈਜ਼ਨੋ ਕਾਉਂਟੀ 'ਚੋਂ, ਸੈਕਰਾਮੈਂਟੋ 'ਚੋਂ, ਐਲ ਗਰੋਵ 'ਚੋਂ ਜਾਂ ਤੁਸੀਂ ਕਿਤੇ ਵੀ ਹੈਗੇ ਹੋ, ਸੈਨ ਡਿਏਗੋ, LA, ਅਸੀਂ ਇਹ ਸਰਵਿਸ ਤੁਹਾਨੂੰ ਉੱਥੇ ਪ੍ਰੋਵਾਈਡ ਕਰ ਸਕਦੇ ਹਾਂ। ਕੋਈ ਤੁਹਾਨੂੰ ਨੈਗੋਸ਼ੀਏਟ ਕਰਨੀ, ਯੂ ਕੈਨ ਆਲਵੇਜ਼ ਨੈਗੋਸ਼ੀਏਟ, ਇਟ ਇਜ਼ ਓਪਨ। ਪਰ ਜਿਹੜੀ ਸਾਡੀ ਮਿਨੀਮਮ ਹੈਗੀ ਹੈ ਅਸੀਂ 3% ਰੱਖੀ, ਸਭ ਵਾਸਤੇ ਸੇਮ ਹੈਗੀ। ਅਸੀਂ ਇਹ ਨਹੀਂ ਕਹਿੰਦੇ ਵੀ ਤੂੰ 4 ਤੋਂ ਸ਼ੁਰੂ ਹੋ ਜਾ ਜਾਂ ਤੂੰ 6 ਤੋਂ ਸ਼ੁਰੂ ਹੋ ਜਾ। ਸਾਡੀ 3% ਹੈਗੀ ਹੈ, ਉਹਦੇ ਵਿੱਚ ਅਸੀਂ ਦੋਵੇਂ ਪਾਰਟੀਜ਼ ਦੀ ਟੇਕ ਕੇਅਰ ਕਰਨੇ ਆ ਔਰ ਕੰਪਲੀਟ ਸਰਵਿਸ ਦਿੰਦੇ ਆ। ਠੀਕ ਹੈ। ਸਰਵਿਸ ਦਾ ਬੜਾ ਫਰਕ ਹੈਗਾ। ਠੀਕ ਹੈ ਨਾ, ਵੀ ਤੁਹਾਡੇ ਜਿਹੜੇ ਸਵਾਲ ਹੈ, ਸਭ ਤੋਂ ਇੰਪੋਰਟੈਂਟ ਚੀਜ਼ ਹੁੰਦੀ ਹੈ, ਤੁਸੀਂ ਮੇਰੀ ਇੰਟਰਵਿਊ ਲਓ ਵੀ ਭਾਈ ਤੁਸੀਂ ਕਿੱਦਾਂ ਸਾਡਾ ਘਰ ਵੇਚੋਗੇ, ਹੈ ਨਾ। ਸੋ ਦੋਜ਼ ਆਰ ਥਿੰਗਸ ਯੂ ਸ਼ੁਡ ਆਸਕ। ਚਲੋ ਬਹੁਤ ਵਧੀਆ। ਸੋ ਬਹੁਤ ਵਧੀਆ, ਥੈਂਕ ਯੂ ਮੋਹਨ ਚੀਮਾ ਭਾਜੀ, ਤੁਸੀਂ ਆਏ, ਗੱਲਾਂ ਬਾਤਾਂ ਕੀਤੀਆਂ, ਬੜੀ ਇੰਪੋਰਟੈਂਟ ਜਿਹੜੀ ਜਾਣਕਾਰੀ ਆਪਣੇ ਸਰੋਤਿਆਂ ਦਰਸ਼ਕਾਂ ਦੇ ਨਾਲ ਸ਼ੇਅਰ ਕੀਤੀ। ਜਾਂਦੇ ਜਾਂਦੇ ਨੰਬਰ ਦੱਸ ਦਿਓ ਤੇ ਫਿਰ ਜੇ ਕੁਝ ਹੋਰ ਜਾਂਦੇ ਜਾਂਦੇ ਕੁਝ ਕਹਿਣਾ ਹੈ ਨਾਲ ਤਾਂ ਜੀ। ਪਹਿਲਾਂ ਤੇ ਸਭ ਸਰੋਤਿਆਂ ਦਾ ਬਹੁਤ ਬਹੁਤ ਧੰਨਵਾਦ, ਤੁਹਾਡੀ ਬੜੀ ਸਪੋਰਟ ਹੈ। ਜਦੋਂ ਵੀ ਰਾਜਕੀਰ ਭਾਈ ਹੋਣਾ ਜਾਂ ਪੰਜਾਬੀ ਰੇਡੀਓ ਯੂਐਸਏ ਆਉਂਦੇ ਆ ਤੇ ਮੇਰੇ ਬੱਚੇ ਤੱਕ ਸਭ ਬੜਾ ਖੁਸ਼ ਹੁੰਦੇ ਨੇ ਦੇਖ ਕੇ ਵੀ ਡੈਡੀ ਸ਼ੋਅ ਤੇ ਗਏ ਸੀ, ਭਾਜੀ ਨੇ ਸੋਹਣੇ ਸਵਾਲ ਪੁੱਛੇ। ਤੁਹਾਡਾ ਵੀ ਕੋਈ ਸਵਾਲ ਹੋਵੇ ਤੇ 559 905 2575 ਮੇਰਾ ਡਾਇਰੈਕਟ ਸੈੱਲ ਨੰਬਰ ਹੈਗਾ। ਤੁਸੀਂ ਇੱਥੇ ਕਾਲ, ਟੈਕਸਟ, ਵੌਇਸ ਮੇਲ ਜੋ ਵੀ ਛੱਡਣਾ ਚਾਹੋ। ਪਰ ਦੇਖੋ ਹਮੇਸ਼ਾ ਮੈਂ ਸਭ ਨੂੰ ਇਹ ਕਹਿਣਾ ਵੀ ਮੇਰੇ ਵਰਗੇ ਔਰ ਮੇਰੇ ਤੋਂ ਬਿਹਤਰ ਵੀ ਲੋਨ ਅਫਸਰ ਜਾਂ ਰੀਅਲਟਰ ਹੋਣਗੇ, ਮੈਂ ਉਹਨਾਂ ਦੀ ਵੀ ਰਿਸਪੈਕਟ ਕਰਨਾ। ਪਰ ਮੈਂ ਪੰਜਾਬੀ ਹੋਣ ਦੇ ਨਾਤੇ ਇੰਨੀ ਗੱਲ ਜ਼ਰੂਰ ਕਹਿ ਸਕਦਾ ਵੀ ਤੁਹਾਡਾ ਕੋਈ ਵੀ ਸਵਾਲ ਹੋਵੇ, ਭਾਵੇਂ ਛੋਟਾ ਹੋਵੇ ਭਾਵੇਂ ਵੱਡਾ ਹੋਵੇ, ਉਹ ਤੋਂ ਨਾ ਹਿਚਕਿਚਾਓ। ਬੀ ਨੌਲੇਜੇਬਲ, ਇਸ ਚੀਜ਼ ਦੀ ਨੌਲੇਜ ਲਓ ਤਾਂ ਕਿ ਤੁਸੀਂ ਆਪਣੀ ਜ਼ਿੰਦਗੀ ਦਾ ਸਭ ਤੋਂ ਵੱਡਾ ਡਿਸੀਜਨ ਜਿਹੜਾ ਹੁੰਦਾ ਘਰ ਲੈਣ ਦਾ, ਉਹ ਸਹੀ ਤਰੀਕੇ ਨਾਲ ਲੈ ਸਕੋ ਜੀ। ਬੜੀ ਮਿਹਰਬਾਨੀ, ਸਤਿ ਸ਼੍ਰੀ ਅਕਾਲ।